ਚੋਂ ਨਿਕਲ ਕੇ ਇੰਜ ਕਰਨਾ। ਮੈਂ ਕੀ ਹੋਇਆ? ਕਹਿੰਦਾ ਭੂਰ ਝੂਰਨ ਦਾ ਚਲਾ ਗਿਆ। ਉਹ ਫਟ ਗਿਆ। ਉਹ ਕ੍ਰਿਸ਼ਨਾ ਦਾ ਬਾਸ ਪਾਇਆ ਕਰਾਚਾਤੀ ਪੈਂਦੀ ਮੈਂ ਸਪਾਈਡਰਮੈਨ। ਮੈਂ ਕਿਹਾ ਕੀ ਕਰਦਾ? ਮੈਂ ਕਹਿੰਦਾ ਭਾਜੀ ਕੁਛ ਨਹੀਂ, ਇੰਗਲਿਸ਼ ਦੀਆਂ ਕਾਪੀਆਂ ਤਿਆਰ ਕਰੀ। ਓ ਯਾਰ ਤੈਨੂੰ ਕਹਿੰਦਾ ਜਾਲੇ ਵੀ ਲੈ ਲੈ। ਭਾਸ਼ਾ ਜੀ ਡਿੱਗੀ। ਮੈਂ ਕਿਹਾ ਕਿ ਕਹਿੰਦਾ ਧੁਨੀ ਡਿੱਗ ਪਈ। ਤੂੰ ਐਕਸਪਾਇਰ ਕਹਿੰਦਾ ਨਹੀਂ ਚੁੱਪ ਕਰ, ਵੈਸੇ ਐਕਸਪਾਇਰ। अस्सलाम वालेकुम नाजरीन, की हाल चाल है ਤੁਹਾਡੇ? ਠੀਕ ਠਾਕ ਹੋ? ਤਾੜੀ ਨਹੀਂ ਲਾਉਣੀ? ਤਾੜੀ ਨਹੀਂ ਹੈ, ਟੀ ਟਾਈਮ ਨਹੀਂ ਹੈਗਾ ਭਾਈ। ਕਾਲੂ ਇੱਕ ਮਿੰਟ, ਤੂੰ ਬਹੁਤ ਬੋਲਦਾ, ਮੈਂ ਵੇਖੇ ਸ਼ੋਅ ਸਾਰੇ ਤੇਰੇ, ਬਹੁਤ ਚੜ ਕੇ ਆ ਰਿਹਾ, ਤੂੰ ਬਹੁਤ ਵੱਡਾ ਐਂਕਰ ਹੋ ਗਿਆ। ਪਰ ਠੀਕ ਹੈ ਕਾਕੇ, ਅੱਜ ਐਂਕਰ ਚੇਂਜ ਹੋਇਆ ਨਾ, ਜ਼ਰਾ ਹੁਣ ਫਰਕ ਮੌਸਮ ਵੀ ਤਾਂ ਚੇਂਜ ਹੋਇਆ ਨਾ। ਹਾਂ, ਡਿਸਪਲਿਨ ਕੰਮ ਹੋਏਗਾ, ਵਾਰੀ ਵਾਰੀ ਸਾਰਿਆਂ ਦੀ ਵਾਰੀ ਆਏਗੀ। ਦੇਖ ਰਹੇ ਅੱਜ ਬੜੇ ਅਰਸੇ ਬਾਅਦ ਮੈਂ ਸਟੂਡੀਓ ਦੇ ਵਿੱਚ ਆਇਆ ਔਰ ਅੱਲਾਹ ਤਾਲਾ ਨੇ ਐਂਕਰ ਵਾਲੀ ਸੀਟ ਦੇ ਦਿੱਤੀ ਔਰ ਵੱਡਾ ਨਿਜ਼ਾਮ। ਟਾਈਮ ਬਦਲਦੇ ਹੋਇਆ, ਮਤਲਬ ਇਹ 7-8 ਮਹੀਨੇ ਲੱਗੇ ਮੈਨੂੰ ਸਟਰਗਲ ਦੇ ਵਿੱਚ ਮਾਮਲਾਤ, ਪਰ ਇਹ ਵੇਖੇ ਜਦੋਂ ਅੱਲਾਹ ਤਾਲਾ ਮੌਕਾ ਦੇਵੇ। ਇਹ ਮੌਕਾ ਸਿਰਫ 20-25 ਮਿੰਟ ਲਈ ਆ, ਮੁੜ ਕੇ ਚੁੱਪ ਕਰਕੇ ਤੂੰ ਮੰਜੇ ਤੇ ਬਹਿਣਾ ਵਾ। ਤੂੰ ਸਿਰਫ ਸਾਨੂੰ ਜਸਟ 10 ਮਿੰਟ ਲਈ ਮਿਲਣ ਆਇਆ ਸੀਗਾ। ਸਾਡੇ ਕੋਲ ਐਂਕਰ ਘੱਟ ਸੀਗਾ, ਤਾਂ ਕਰਕੇ ਜੁਗਤਖੋਰੀ ਤਾਂ ਤੁਹਾਨੂੰ ਆਉਂਦੇ ਨਹੀਂ ਇੱਥੇ। ਪੂਰੇ ਸਿਰਫ ਐਂਕਰ ਘੱਟ ਸੀ। ਹਾਂ, ਐਂਕਰ ਦੀ ਸੀਟ ਥੋੜਾ ਜਿਹਾ ਪ੍ਰੋਗਰਾਮ ਤੇ ਲੰਘ ਲੈਣ ਦਿੰਦੇ। ਲੰਘ ਗਿਆ ਤੇਰੇ ਵਾਸਤੇ, ਸਾਰਾ ਹੀ ਲੰਘ ਗਿਆ। ਹਾਂ, ਦੁਬਈਓ ਖਾਲੀ ਸਪਰੈਟ ਹੀ ਆ ਗਏ ਹੋ ਹੈ। ਫਿਰ ਉਹ ਇੱਥੇ ਵਾਲਾ ਕੋਟ ਪਾ ਕੇ ਤੇ ਐਲਰਜੀ ਵਾਲਾ ਸੂਟ ਪਾਇਆ ਵਾ। ਪਿੰਡੇ ਦੇ ਕੁਛ ਲਾਓ, ਪਤਾ ਕੀ ਨਿਕਲ ਆਇਆ ਵਾ। ਖਾਲੀ ਸਪਰੈਡ ਕੀ ਹੁੰਦਾ? ਵੀ ਸਾਦਾ ਹੀ ਆ ਗਏ ਹੋ, ਕਿਤੇ ਬੱਚਿਆਂ ਲਈ ਝੂਲੇ ਚਾਲੇ ਲੈ ਆਉਣੇ ਸੀ। ਓਏ ਇਹ ਦੇਖਣਾ ਜਰਾ ਡੀਸੈਂਟ ਲੁੱਕ ਹੁੰਦੀ ਹੈ, ਡੀਸੈਂਟ ਮਾਹੌਲ ਚ ਡੀਸੈਂਟ ਉਹੀ ਗੱਲਾਂ ਯਾਰ ਤੁਹਾਡੀਆਂ, ਉਹੀ ਠੱਠੇ ਮਜ਼ਾਕ, ਉਹੀ ਅਸੀਂ ਇੱਥੇ ਉਹੀ ਲੈਣਾ ਵਾ। ਟਵੀਰਾ ਪਾ ਕੇ ਆ ਗਿਆ ਤੂੰ, 2500 ਰੁਪਏ ਦਾ ਸੂਟ ਆ ਤੇ ਸਾਡੇ ਤੇ ਫੌਕ ਪਾਈ ਆਉਂਦੇ ਆ। ਸਿਰਫ ਦੁਬਈਓ ਆਈਫੋਨ ਲੈ ਕੇ ਆਉਂਦੇ ਆ ਹੱਥ 'ਚ ਫੜ ਕੇ, ਵੀ ਅਗਲੇ ਸਮਝਣ ਕਿ ਯਾਰ ਬਹੁਤ ਫੌਕ ਆ। ਸ਼ਰੀਕਾਂ ਨੂੰ ਛੱਡਣ ਵਾਸਤੇ ਆਇਆ 7 ਮਹੀਨੇ ਬਾਅਦ। ਤੂੰ ਹਫਤੇ ਬਾਜ਼ਾਰ ਚੋਂ ਘੜੀ ਲਾ ਕੇ ਆ ਗਏ ਆ ਤੇ ਗੁੱਟ ਤੇ ਬੰਨ ਕੇ ਆਇਆ ਐਮਪੀਏ ਟੈਪ ਬਣ ਕੇ। ਇਹ ਸਾਨੂੰ ਬੰਦ ਵਾ, ਸੈਲ ਵੀ ਹੈ ਨਹੀਂ ਵਿੱਚ, ਚੈੱਕ ਤੇ ਕਰ। ਉਹ ਬੰਦ ਵਾ यार जान दे कालू, माल का कुछ चीज़ा मांग के लाया उधरों होटल ਦੇ ਮਾਲਕਾ ਕੋ। ਗੜੀ ਅੱਛੀ ਲੱਗ ਰਹੀ ਹੈ, ਇਹ ਵੀ ਉਤਾਰ ਦੇ ਭਾਈ ਆ ਕੋਟ ਵੀ ਘੰਟਾ ਘਰ ਮੋਢਾ ਮਾਰਕੀਟ ਤੋਂ ਲਿਆ। ਸ਼ੋਲਡਰ ਸ਼ਾਪ ਤੋਂ। यार ਤੁਸੀਂ ਮੈਨੂੰ ਇਸ ਲਈ ਬਿਠਾਇਆ थे? ਨਹੀਂ ਸਰ ਆਪ ये बहुत गलत बात है। देखें पता की मैं कहना यार ਤੁਸੀਂ ਕਿਉਂ ਇਦਾਂ ਦੇ ਛੱਤ ਦੀ ਬਾਲਕਨੀ ਉੱਤੋਂ ਦੇਖਦੇ ਬਾਲਕਨੀ ਤੇ ਪੁੱਛਣਾ ਕਿ ਆ ਬੁੜਾ ਇਹਨੂੰ ਗਿਆ ਸੀ। ਇੱਥੇ ਉਰਦੂ ਸਪੀਕਿੰਗ ਹੈ। ਇਹਨੇ ਵੀ ਬੜੀ ਕੋਸ਼ਿਸ਼ ਕੀਤੀ ਆਪਣੇ ਬੱਚੇ ਨੂੰ ਉਰਦੂ ਸਿਖਾਉਣ ਦੀ। ਬੱਚੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਨਾ ਤੇ ਉਹਨੂੰ ਕਹਿ ਰਿਹਾ, ਬੇਟਾ ਆਪ ਇਧਰ ਕੋ ਉਲਰੋ ਨਾ, ਆਪ ਡਿੱਗ ਜਾਓਗੇ। डॉक्टर को जाके उर्दू बोलना भूल गया। कहना डॉक्टर साहब मेरे ना वो भूल पे साट लगी है। यार इसका बच्चा छत पे शरारतें कर रहा है, उसको कह रहा है बस करो मुद्दे मुंह की। यार ਇਹਨੇ ਅੱਛੇ ਤਰੀਕੇ ਨਾਲ ਦੁਕਾਨ ਤੇ ਚੀਜ਼ ਦਵਾਈ ਆਪਣੇ ਬੱਚੇ ਨੂੰ ਉਰਦੂ ਬੋਲ ਕੇ ਤੇ ਉਹਨੇ ਕਿਹਾ ਪਾਪਾ ਮੈਨੂੰ ਉਹ ਨਾ ਮੇਰੇ ਕੋਲ ਬੈ ਨਾ ਕਰ ਅੰਦਰ ਬਾਹਰ ਜਮਾ ਆ ਰਹਾ है। ਇਹਦਾ ਬੱਚਾ ਸ਼ਰਾਰਤਾਂ ਕਰ ਰਿਹਾ ਤੇ ਉਰਦੂ ਚ ਉਹਨੂੰ ਕਹਿ ਰਿਹਾ तुम्हें कुछ सुन पढ़ने वाले हैं। ਬੱਚਾ ਭਾਈ ਗਲੀ ਜਿੱਦਾਂ ਭੱਜਾ ਜਾਂਦੇ ਤੇ ਉਰਦੂ ਚ ਕਹਿੰਦੇ ਆ, ਧਿਆਨ ਸੇ ਭਾਗੋ, ਠੋਡਾ ਨਾ ਲਵਾ ਲੈਣਾ। ਇਹਦੀ ਬਿਲੀਅਰਡ ਸੀਗੀ। ਰੋਟੀ ਟਾਈਮ ਦੁਕਾਨ ਸੀ ਬੰਦ ਕਰਦਾ, ਮੰਨਾ ਜੇ ਚ ਪਾ ਕੇ ਲਾਈਦਾ ਸੀ। ਪਿੱਛੇ ਕੋਈ ਗੇਮ ਨਾ ਖੇਲੇ। ਕਲੱਬ ਬਣਾ ਲਿਆ ਤੇ ਪੈਸੇ ਘੱਟ ਹੀ ਸੀ। ਗੰਨੇ ਨੂੰ ਅੱਗੋਂ ਛਿਲਤਰਾ ਲਾ ਕੇ ਸਟਿਕ ਬਣਾਏ। ਯਾਰ ਪਾਕਿਸਤਾਨ ਦੇ ਬਿਲੀਅਰਡ ਦੇ 1 ਨੰਬਰ 2 ਨੰਬਰ ਉਹ ਸਾਰੇ ਸੀਮੈਂਟ ਦੇ ਬਣਵਾਏ ਹੋਏ ਪੱਕੇ। ਯਾਰ ਕਵੀਨ ਵੱਜ ਕੇ ਫੇਰ ਵਾਪਸ ਆਈਦੀ ਸੀ। ਏਡਾ ਸ਼ੀਸ਼ੇ ਵਾਲਾ ਹੈਵੀ ਕਲੱਬ ਪਾਇਆ ਵਾ ਵੀ ਲੋਕੀ ਦੂਰੋਂ ਬਿਲੀਅਰਡ ਖੇਲਣ ਆਉਂਦੇ ਤੇ ਚੈਪ ਕੂਣੀਆਂ ਨਾਲ ਲਾਉਂਦਾ ਸੀ ਇੰਜ ਕਰਕੇ। ਬਿਲੀਅਰਡ ਦਾ ਕੱਪੜਾ ਪਾੜ ਗਿਆ, ਉਹ ਨਵਾਂ ਲਾਉਣ ਦਿਆ, ਉਹ ਤੇ ਰਜਾਈ ਰੱਖੀ। ਕਲੱਬ ਬਣਾ ਲਿਆ ਕਾਲੂ ਨੇ ਆਪਣਾ। ਭਾਈ ਅੰਦਰ ਕੁੜੀ ਵੀ ਕੰਮ ਤੇ ਰੱਖੀ। ਅੱਛਾ ਹਾਂ, ਮੈਂ ਅੰਦਰ ਵੜਿਆ ਤੇ ਆ ਤਾਂ ਮੜਾ ਹੀ ਤਾਂ ਮੈਂ ਕਿਹਾ ਬਿਲੀਅਰਡ ਰੱਖੀ ਆ ਤੇ ਮੈਂ ਕਿਹਾ ਕੰਮ ਕਿਦਾਂ? ਕਹਿੰਦਾ ਕੰਮ ਸ਼ੁਕਰ ਅੱਲਾ ਦਾ, ਮੇਰਾ ਚਾਹ ਕੀ ਨਹੀਂ ਪੂਰਾ ਹੋਣ ਡਿਆ। ਚਾਹ ਇਹਨੇ ਬਿਲੀਅਰਡ ਰੱਖ ਲਈ ਆ ਤੇ ਸਾਈਡ ਤੇ ਜਿਹੜੇ ਉਹ ਨਹੀਂ ਹੁੰਦੀ ਸਾਈਡ ਭਾਨੇ, ਆਹੋ, ਉੱਥੇ ਭਿੰਗੀ ਬੰਨੀ, ਨਿਆਣੇ ਰੋਂਦੇ, ਉਹਨੂੰ ਝੂੜੇ ਦੇ ਦਿੰਦੇ ਆ। ਲੱਖ ਰੁਪਈਆ ਖਰਚ ਕਰਕੇ ਕਾਲੂ ਨੇ ਭਾਈ ਕਮੇਟੀਆਂ ਖਾ ਖੂ ਕੇ ਜਹੇਜ਼ ਦਾ ਸਮਾਨ ਵੇਚ ਉੱਠ ਕੇ 50 ਲੱਖ ਰੁਪਏ ਦਾ ਸਨੋਕਰ ਕਲੱਬ ਬਣਾਇਆ। ਉਹ ਪਹਿਲੇ ਦਿਨ ਹੀ 2-3 ਬੰਦੇ ਸ਼ਰਾਬ ਪੀ ਕੇ ਢਾਗੇ। ਇੰਜ ਕਰਕੇ 60 ਲੱਖ ਰੁਪਏ ਦਾ ਨੇ ਕਲੱਬ ਪਾਇਆ ਸ਼ੀਸ਼ੇ ਵਾਲਾ ਇੰਜ ਕਰਕੇ। ਪਹਿਲੇ ਦਿਨ ਇੱਕ ਵੱਡਾ ਕਸਟਮਰ ਆ ਕੇ ਇੰਜ ਕਰਕੇ ਚੈਪ ਖੋਲਣ ਲੱਗਾ ਤੇ ਬਿਲੀਅਰਡ ਦੇ ਥੱਲੋਂ ਕੁੱਤਾ ਪੈ ਗਿਆ।
ਯਾਰ ਅਨੋਨੀ ਨੇ ਇੱਕ ਪਾਗੜ ਤੇ ਜਾ ਕੇ ਰੱਖ ਕੇ ਵੇਖਣ ਦਿਆ ਉਹਨੂੰ, ਉਧਰੋਂ ਉਹਨੇ ਛਾੜ ਖੇਡਤੀ। ਉਹ ਡੇਲਾ ਸੀ ਜਾ ਕੇ ਬਾਹਰ ਹਾਕਰ ਸੀਗਾ। ਕਈ ਬੱਚੇ ਹੁੰਦੇ ਆ ਗੇਮ ਹੋ ਰਹੀ ਹੋਵੇ ਬੜੇ ਗੌਰ ਨਾਲ ਉਹ ਆ ਗਏ ਕਲੂੰਡਰੀਆਂ ਕਰਦਾ ਸੀ। ਇੱਕ ਦਿਨ ਯਕਦਮ ਸਨੋਕਰ ਖੇਲਣ ਗਿਆ ਦੋਸਤ ਦੇ ਨਾਲ, ਦੋਸਤ ਐ ਪੀਸ ਪੂਸ ਬਣਾਉਣ ਡਿਆ ਤੇ ਉੱਥੇ ਕਈ ਆਉਂਦੇ ਓਏ ਆਉਂਦੇ। ਸਨੋਕਰ ਖੇਲਣ ਚਲ ਗਿਆ ਕਾਲੂ ਭਾਈ, ਉੱਥੇ ਇੱਕ ਬੰਦੇ ਨੇ ਕਿਹਾ ਸੈਂਟਰ ਪਾਕਟ ਤੇ ਬਾਹਰ ਨੂੰ ਦੌੜ ਲਾ ਦਿੱਤੀ। ਅੱਜ ਇੱਕ ਕੰਡਕਟਰ ਸੀ ਤੇ ਬਿਲੀਅਰਡ ਪਾ ਲਈ, ਬਿਲੀਅਰਡ ਵਾਲੀ ਆ ਬਿਲੀਅਰਡ ਪਾ ਲਈ ਤੇ ਉਹ ਪੀਸ ਪਾ ਕੇ ਕਹਿੰਦੇ ਚਲੇ ਭਾਈ ਬੜਾ ਸੋਹਣਾ ਨੇ ਕਲੱਬ ਪਾਇਆ, 5-7 ਗੇਮਾਂ ਰੱਖੀਆਂ। ਰਾਤ ਨੂੰ ਸਾਰੀਆਂ ਗੇਮਾਂ ਬੰਦ ਕਰਨ ਡਿਆ ਤੇ ਇੱਕ ਖੁੱਲੀ। ਮੈਂ ਕਿਹਾ ਇਹ ਨਹੀਂ ਬੰਦ ਕਰਨਾ। ਕਹਿੰਦਾ ਲੈ ਇੱਥੇ ਸੌਣਾ ਹੁੰਦਾ ਵਾ। ਉੱਥੇ ਐਡੀ ਵੱਡੀ ਧੁੰਨੀ ਆ, ਮੈਂ ਨਾਲ ਗੋਗ ਲੈ ਆ ਧੁੰਨੀ ਜੀ। ਮਗਰ ਭੱਜੇ ਫਿਰਦੇ ਦੇ ਯਾਰ। ਦੱਸੋ ਸਨੋਕਰ ਤੇ ਹੀ ਸ਼ੁਰੂ ਹੋ ਗਿਆ, ਹਲੇ ਤੇ ਗੱਲ ਹੀ ਹੋਈ ਸੀ। ਕਾਲੂ ਦਾ ਅੱਬੂ ਕਹਿੰਦਾ ਯਾਰ ਮੇਰੀ ਦਾੜ ਦੁਖਣ ਦਈ ਹੈ ਤੇ ਅੰਦਰ ਨੂੰ ਮੂੰਹ ਕਰਕੇ ਕਹਿੰਦਾ ਇਹਦੀ ਰੋਟੀ ਨਾ ਪਕਾਇਓ। ਯਾਰ ਇੰਨੀ ਅੱਛੀ ਕੋਠੀ ਪਾ ਕੇ ਤੇ ਉਰਦੂ ਬੋਲਣ ਲੈ ਤੇ ਬਾਹਰ ਲੜਾਈ ਹੋ ਗਈ ਤੇ ਬਾਹਰ ਗੁੱਸੇ ਜਾ ਕੇ ਕਹਿੰਦਾ ਇਨਕੇ ਡਾਂਗੇ ਮਾਰੋ। ਇਹਦਾ ਬੜੀ ਸੋਹਣੀ ਉਰਦੂ ਬੋਲਦੇ ਸੀ ਸਾਰੇ ਭਰਾ, ਪੜ੍ਹੇ ਲਿਖੇ, ਵੈਲ ਐਜੂਕੇਟਡ। ਮੈਂ ਤਾਂ ਘਰ ਜਾ ਕੇ ਬੂਹਾ ਖੜਕਾਇਆ ਤੇ ਇੱਕ ਨਾ ਹੋਰ ਤਰ੍ਹਾਂ ਦਾ ਬੰਦਾ ਨਿਕਲਿਆ ਤੇ ਮੈਂ ਕਿਹਾ ਕਾਲੂ ਕੌਣ ਆ? ਕਹਿੰਦਾ ਇਹ ਮੇਰੇ ਅੰਕਲ ਖਾਂਡੇ ਹੈ। ਖਾਂਡੇ ਖੰਡਾ। ਇੱਕ ਵਿਆਹ ਤੇ ਗਿਆ ਵਾ ਉਹਨੂੰ ਨਹੀਂ ਆਪਣੇ ਆਪਣੇ, ਕਹਿੰਦਾ ਪਾਪਾ ਵਕੀ ਸੇ ਕੋਟ ਪਾਟ ਗਿਆ ਹੈ। ਵਕੀ ਸੇ ਪਾਪਾ ਨਾਲ ਵਿਆਹ ਤੇ ਗਿਆ ਤੇ ਉੱਥੇ ਉਰਦੂ ਚ ਉਹਨੂੰ ਕਹਿੰਦੇ ਮੁਝੇ ਲੱਗਦਾ ਹੈ ਆਪ ਕੋਈ ਵਰਤਾਵਾ ਬਣਾਏ। ਵਰਤਾਵਾ। ਇੱਕ ਵਿਆਹ ਤੇ ਗਿਆ, ਹੁਣ ਉੱਥੇ ਸਾਰੀ ਗੱਲ ਉਰਦੂ ਚ ਕਰਕੇ ਤੇ ਉਹਨੂੰ ਕਹਿਣਾ ਜਬ ਸਾਲਨ ਡਾਲੋਗੇ ਨਾ ਤੂੰ ਪਾਟ ਡਾਲ ਲਾ। ਸੁਬਹ ਦਹੀਂ ਲੈਣ ਗਿਆ, ਉਹਨੇ ਨਵਾਂ ਕੂੰਡਾ ਚ ਕਰਕੇ ਕੱਟੇ ਪਿੱਛੇ ਤਾੜੀਆਂ ਮਾਰਨੇ ਹੈਪੀ ਬਰਥਡੇ। ਯਾਰ ਉਹ ਉਬਰ ਵੀ ਲੈ ਲਓ ਜੀ। ਉਬਰ ਨਹੀਂ, ਉਬਰ ਵਾਲੇ ਨਾਲ ਨਾ ਬਹਿਸ ਲਾਈ ਹੈ ਵੀ। ਉਹਨੂੰ ਕਹਿ ਰਿਹਾ ਇਹ ਲਿਬਰਟੀ ਜਾਣਾ ਕਿੰਨਾ ਫੇਰ ਬਣੇਗਾ ਉਰਦੂ ਫੁੱਲ, ਤੇ ਉਹ ਕਹਿੰਦਾ 550। ਹੁਣ ਤਾਂ ਮੈਂ 150 ਦੇ ਕੇ ਆਇਆ। ਨਹੀਂ ਇਹਦਾ ਆਪਾਂ ਕਹਿੰਦਾ ਜਾਂ ਉਬਰ ਲੈ ਗਿਆ ਤੇ ਉਬਰ ਕੇ ਆਉਂਦੇ ਆ ਉਹਦੇ ਯਾਰ। ਕਾਲੂ ਯਾਰਾਂ ਸੱਜਣਾ ਚ ਬਹਿ ਕੇ ਗੱਲ ਸੁਣਾਉਂਦੇ ਆ, ਕਹਿੰਦਾ ਅਸੀਂ ਤੇ ਭਾਈ ਆਪਣੇ ਬੁੜੇ ਦੀਆਂ 32 ਦੰਦਾਂ ਚ ਇੱਕ ਵੀ ਨਹੀਂ ਛੱਡਿਆ। ਸਾਰੇ ਕੱਢਦੇ ਆ ਯਾਰ ਐਡੀ ਅੱਛੇ ਤਰੀਕੇ ਨਾਲ ਉਰਦੂ ਜੀ ਰਕਸ਼ਾ ਕਰਾਇਆ ਤੇ ਉਹਨੂੰ ਉਤਰ ਕੇ ਕਿਰਾਇਆ ਬਹੁਤਾ ਮੰਗ ਲੈਣ ਤੇ ਉਤਰ ਕੇ ਕਹਿੰਦਾ ਅਸੀਂ ਡਰਾਈਵਰੀਆਂ ਭੁੱਲੇ ਨਹੀਂ ਆ। ਯਾਰ ਐਡੀ ਉਰਦੂ ਬੋਲ ਕੇ ਅੱਛੇ ਤਰੀਕੇ ਨਾਲ ਰਾਈਡ ਮੰਗਾਈ ਆ, ਕਾਰ 'ਚ ਬੈਠਾ ਵਾ ਤੇ ਰਾਜ ਕਿਤੇ ਜਾ ਕੇ ਕਹਿੰਦਾ ਹਮ ਯਹੀ ਨਾ ਲਾਤ ਜਾਏ। ਲਾਤ ਜਾਏ। ਬੜੇ ਅੱਛੇ ਸੋਫਿਸਟੀਕੇਟਡ ਤਰੀਕੇ ਨਾਲ ਨਾ ਰਿਸ਼ਤਾ ਵੇਖਣ ਆਏ ਤੇ ਉਹ ਉਰਦੂ ਚ ਗੱਲਾਂ ਕਰ ਰਹੇ ਤੇ ਉੱਥੇ ਮੀਮ ਵਾਲੀ ਬੋਲੀ ਨਿਕਲ ਗਈ। ਫੇਸਬੁੱਕ ਵਾਲੀ ਕਹੀ ਜਾ ਰਿਹਾ ਮੇਲ ਫੈਨ ਕੁੜੀ ਵਾਲੇ ਆਪਸ ਚ ਕਹਿਣ ਨਤੀ ਇੱਕ ਹੋਟਲ ਤੋਂ ਰੋਟੀ ਖਾਧੀ ਆ, ਉਹ ਬਿੱਲ ਲੈ ਕੇ ਆਇਆ, ਬਿੱਲ ਕਿਤੇ ਜ਼ਿਆਦਾ ਸੀ। ਬਿੱਲ ਵੇਖ ਕੇ ਕਹਿੰਦਾ ਓਹੋ ਪਿਛਲੇ ਮਹੀਨੇ ਦਾ ਵੀ ਲਾ ਕੇ ਆ ਗਿਆ। 100 ਰੁਪਏ ਦਾ ਕਿਤੇ ਤਿੱਕਾ ਕਬਾਬ ਵੱਡੇ ਹੋਟਲ ਤੋਂ ਖਾ ਲਿਆ ਤੇ ਉਹ 100 ਵਾਲੀ ਥਾਲ ਇੱਥੇ ਉਲਟਾ ਨੋਨੀ ਊਂਟ ਲਿਆ ਊਂਟ ਦਾ ਕੁੱਬ ਨਹੀਂ ਹੁੰਦਾ ਉੱਤੇ ਐਸ ਬੇਵਫਾ ਲਿਖਾ ਕੇ ਫਿਰਨ ਦਿਆ। ਇਹ ਵੀ ਉਸੇ ਚੈਨਲ ਤੇ ਅਪਲੋਡ ਹੋਣਾ ਵਾ। ਓ ਯਾਰ ਇਹਨੇ ਊਂਟ ਲਿਆਂਦਾ ਤੇ ਲਿਆਂਦਾ ਹੀ ਮਾਰਤਾ। ਅੱਛਾ ਥੋੜੀ ਨਾਲ ਉਹਦਾ ਕੁੱਬ ਸਿੱਧਾ ਕਰ ਦਿੱਤੀ। ਵੱਡੇ ਹੋਟਲ ਤੋਂ ਨਾ ਐਵੇਂ ਉਹੀ 150 ਵਾਲੀ ਚੀਜ਼ ਲੈ ਕੇ ਤੇ ਉਹਦੇ ਬੈਰੇ ਨੂੰ ਕਹਿ ਰਿਹਾ ਇੰਜ ਤੇ ਕਰ ਨੂੰ। ਉਹਦਾ ਗੇਟ ਖੋਲਦਾ ਵਾ। ਓਏ ਊਂਟ ਲਿਆ ਕੇ ਤੇ ਜ਼ਰਾਵਾ ਬਣਾ ਲਿਆ, ਉਹਦੀ ਧੌਣ ਸਿੱਧੀ ਕਰਕੇ ਤੇ ਡੰਡੇ ਬੰਦੇ ਊਂਟ ਲੈ ਕੇ ਆਇਆ ਤੇ ਦੱਬੇ ਨੇ ਵੇਖਿਆ, ਦੱਬਾ ਕਹਿੰਦਾ ਆ ਕੁੱਬ ਜਿਹਾ ਕੀ ਹੈ? ਕਹਿੰਦਾ ਉਹ ਇਸकी ਗੱਦੀ ਹੈ। ਕੋਪਾ ਊਂਟ ਵੇਖ ਕੇ ਕਹਿੰਦਾ ਓਏ ਕੋਈ ਮਸਲਾ ਨਹੀਂ, ਡਕਾਰ ਫਸਿਆ ਊਂਟ ਲੈ ਕੇ ਉਹਦੇ ਨੱਕ 'ਚ ਨਸਰੀ ਪਾ ਕੇ ਫਿਰਨ ਦਿਆ। ਉਹ 2 ਕੁੱਬਾਂ ਵਾਲਾ ਊਂਟ ਲੈ ਆਇਆ, ਇਹਦਾ ਆਪਾਂ ਕਹਿੰਦਾ ਉਹ ਮੋਕਿਆਂ ਵਾਲਾ ਲੈ ਆਇਆ। 2 ਕੁੱਬਾਂ ਵਾਲਾ ਊਂਟ ਲਿਆ ਤੇ ਦੱਬਾ ਕਹਿੰਦਾ ਓਏ ਕੀ 2 ਕੁੱਬਾਂ ਵਾਲਾ ਲਿਆ? ਕਹਿੰਦਾ ਇੱਥੋਂ ਫੜ ਕੇ ਅੰਦਰ ਕਰੀਦਾ ਵਾ। ਇੱਥੋਂ ਫੜ ਕੇ ਝਾੜੀਦਾ ਵਾ। ਯਾਰ ਊਂਟ ਲਿਆ ਤੇ ਕਿਸੇ ਨੂੰ ਦੱਸਿਆ ਨਾ ਜਾਵੇ ਕਿ ਕੀ ਲਿਆਂਦਾ, ਕਹਿੰਦਾ ਘੀਸੀਆਂ ਵਾਲਾ ਜਾਨਵਰ ਲਿਆਂਦਾ। ਊਂਟ ਲਿਆ ਕੇ ਬਾਹਰ ਖੜਾ ਕੀਤਾ ਤੇ ਸਾਹਮਣੇ ਦਾ ਫੁੱਲ ਦੁਸ਼ਮਣੀ ਮਾਰ ਰਿਹਾ ਹੈ। ਉਹਦੇ ਪਿੱਛੇ ਲੋਕ ਕਿ ਗੱਡੇ 'ਚ ਡਿੱਗ ਗਿਆ, ਘਰ ਫੋਨ ਕਰਦਾ ਕਹਿੰਦਾ 100 ਵਾਟਰ ਡਿੱਗ ਗਿਆ ਮੈਂ। ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਘਰ ਊਂਟ ਲੈ ਕੇ ਆਇਆ ਤੇ ਉਹ ਘਰ ਖਿਲਾਰਨ ਜਗ੍ਹਾ ਨਹੀਂ ਸੀ, ਬਾਹਰ ਖਿਲਾਰਨਾ ਸੀ ਤੇ ਬਾਹਰ ਕਾਰ ਤਰ੍ਹਾਂ ਕਟਾਉਣ ਡਿਆ, ਆਂਦੇ ਸੱਜੇ ਆਂਦੇ, ਹਾਂ ਖੱਬੇ ਆਂਦੇ, ਬਸ ਲਾ ਦੇ ਇੱਥੇ ਲਾ ਦੇ। ਯਾਰ ਪੈਰ ਸਲਿਪ ਹੋਇਆ ਤੇ ਗਟਰ 'ਚ ਡਿੱਗ ਗਿਆ ਤੇ ਬਾਹਰ ਨਿਕਲ ਕੇ ਸਾਫ਼ ਨਹੀਂ ਕਰਨਾ, ਕਹਿੰਦਾ ਬਹੁਤ ਮਾੜੀਆਂ ਹੱਡੀਆਂ ਬਣਦੀਆਂ ਮੱਲੇ।
ਊਂਠ ਲੈ ਗਿਆ ਉਹਦੇ ਪਿੱਛੇ ਲਿਖਿਆ ਮਾਡਲ 2024। ਯਾਰ ਯਕਦਮ ਗੱਡ 'ਚ ਡਿੱਗਿਆ ਵਾ, ਗੱਡ 'ਚੋਂ ਨਿਕਲ ਕੇ ਇੰਜ ਕਰਨਾ, ਮੈਂ ਕੀ ਹੋਇਆ, ਕਹਿੰਦਾ ਭੂਰ ਝੂਰ ਅੰਦਰ ਚਲਾ ਗਿਆ। ਉਹ ਫੜ ਗਿਆ। ਉਹ ਯਾਰ ਰੋਟੀ ਖਾ ਰਹੇ ਯਾਰ ਕੀ ਹੈ ਯਾਰ ਮੇਰੇ ਯਾਰ ਕੀ ਡਾਇਰੈਕਟ ਹੋ ਗਈ ਇੱਕ ਪਾਸੇ ਨਾ ਕਾਲੂ ਦੇ ਬੁੜੇ ਨੂੰ ਪੁਲਿਸ ਵਾਲੇ ਡਾਲੇ 'ਚ ਬਾਂਧਦੇ ਤੇ ਇੱਕ ਪਾਸੇ ਮੇਲੇ ਵਾਲੀ ਬੱਸ 'ਚ ਬੈਠਦੇ। ਉਹਦੇ ਪੂਰਾ ਪਰਿਵਾਰ ਹੀ ਗੱਲ ਉਹਦੇ ਉੱਤੋਂ ਲੰਘ ਗਈ ਹੈ, ਉਹ ਦੁੱਧ ਨਹੀਂ ਆਈ। ਅਗਲੀ ਨਾ ਸੋਚੀ ਹੁਣ ਇਹ ਅਸੀਂ ਦੇਖਣੀ ਆ ਉਹਨਾਂ ਨੇ ਵੇਖਣੀ ਆ। ਬੱਸ 'ਚ ਆਪਣੇ ਅੱਬੂ ਨਾਲ ਬਹਿ ਕੇ ਲਾਹੌਰ ਜਾਂਦੇ ਆ ਤੇ ਉੱਚੇ ਹੀ ਸ਼ੋਅ ਕਰਾਉਂਦੇ ਆ ਕਿ ਮੇਰਾ ਅੱਬੂ ਨਹੀਂ। ਊਂਠ ਦੇ ਬੈਠਾ ਜਾਂਦੇ ਆ, ਅੱਗੇ ਵਾਟਰ ਨਾਲ ਖਲੋਤਾ, ਪਿੱਛੇ ਮੋੜ ਲਿਆ ਡਰਨ। ਤੋਤਾ ਲਿਆਂਦਾ ਤੇ ਛੱਡਿਆ, ਸਾਰੀ ਦਿਹਾੜੀ ਤੋਤਾ ਉੱਡਿਆ ਤੇ ਕਿਤੇ ਵੀ ਨਹੀਂ ਗਿਆ। ਉਹ ਇੱਕ ਪਰ ਵਾਲਾ ਲਿਆਂਦਾ ਸੀ, ਉੱਤੇ ਹੀ ਘੁੰਮ ਰਹੇ ਆ। ਯਾਰ ਤੂੰ ਵੇਖ ਏਡੇ ਊਂਠ ਤੋਂ ਤੋਤੇ ਤੇ ਆ ਗਿਆ ਉਹੀ ਨਾ। ਥੋੜਾ ਕਹਿ ਰਹੇ ਸੱਟ ਲਵਾਣੀ। ਫੁੱਲ ਬਜ਼ੁਰਗੀ ਦੇ ਆਲਮ ਚ ਕਮਾਂਦਾ ਵੀ ਹੈ ਤੇ ਵਾਲਦ ਸਾਹਿਬ ਫੁੱਲ ਬਜ਼ੁਰਗੀ ਦੇ ਆਲਮ ਚ ਵੀ ਕਿਤੇ ਨਾਲ ਬੱਸ ਤੇ ਚੱਲ ਜਾਂਦੇ ਨਾ, ਤੇ ਉਹ ਟਿਕਟ ਵਾਲਾ ਜਦੋਂ ਆ ਕੇ ਪੁੱਛਦਾ ਕਿਰਾਇਆ ਤੇ ਅੱਬੂ ਜੀ ਉਦੋਂ ਤੇ ਉਹਨੂੰ ਕੋ ਸਾਥ ਦਿਓ। ਬੁੜੇ ਦੇ ਹੱਥ ਤੇ ਐਡਾ ਛਾਲਾ ਬਣਿਆ, ਐਡਾ ਇਹ ਐਡਾ ਛਾਲਾ, ਤੇ ਉੱਤੇ ਗਾਲ ਉਹਦਾ ਸ਼ੇਰ ਲਿਖਣ ਦਿਆ। ਬੱਸ 'ਚ ਚੜ੍ਹੇ ਆਪਣੇ ਅੱਬੂ ਦੇ ਨਾਲ, ਆਪ ਸੋਹਣਾ ਏਸੀ ਵਾਲੀ ਬਾਰੀ ਥੱਲੇ ਬਹਿ ਕੇ, ਤੇ ਅੱਬਾ ਚੱਲਣ ਲੱਗਾ, ਕਹਿੰਦਾ ਟਾਪੇ ਤੇ ਹੋ ਜਾਓ, ਟਾਪੇ ਤੇ ਸੋਹਣਾ ਟਾਪੇ ਤੇ ਆਪ ਜਿਹੜਾ ਬਹਿ ਗਿਆ। ਯਾਰ ਆਪਣੇ ਅੱਬੂ ਨਾਲ ਲਾਹੌਰ ਜਾਂਦੇ ਆ ਬੱਸ 'ਚ ਭਾਈ, ਦੋਨੀ ਨਾਲ ਨਾਲ ਬੈਠੇ ਤੇ ਇੱਕ ਮਾਈ ਜੀ ਆਈ ਤੇ ਆਪਣੇ ਬੁੜੇ ਨੂੰ ਕਹਿੰਦਾ ਉੱਠੇ ਉਹਨੂੰ ਬਹਿਣ ਦੇ। ਬੱਸ ਦਾ ਡਰਾਈਵਰ ਲੱਗ ਗਿਆ ਵੱਡੀ ਬੱਸ ਦਾ ਨਾ, ਤੇ ਬੁੜੇ ਨੂੰ ਪਿੱਛੇ ਖੜਾ ਕੀਤਾ ਉਤੋਂ ਹਾਰਨ ਦਾ ਥੋੜੀ ਦੇਰ ਬਜਾਈ ਰਾਟਾਂ ਨਾਲ ਲੰਡਨ ਨੂੰ ਬਜਾਈ। ਓਏ ਹੋਏ ਯਾਰ ਵਾਲਦ ਸਾਹਿਬ ਵਾਲੀ ਦੀ ਯਾਰ ਉਹ ਨਹੀਂ ਆਪਣੇ ਅੱਬੂ ਨੂੰ ਕਹਿੰਦਾ ਮੋਟਰ ਚਲਾਇਓ, ਉਹਨੇ ਇੰਜ ਬਟਨ ਨੂੰ ਹੱਥ ਪਾਇਆ ਤੇ ਪਿੱਛੋਂ ਪਾਣੀ ਸੁੱਟਣ। ਯਾਰ ਵਾਲਦ ਦੀ ਕੰਨਿਆ ਦੇ ਲਾ, ਫੇਰ ਵਾਲਦਾਲ ਹੋ ਗਈ। ਟ੍ਰੇਨ ਦਾ ਕੈਪਟਨ ਬਣ ਗਿਆ, ਟ੍ਰੇਨ ਦਾ ਕੈਪਟਨ ਬਣ ਗਿਆ। ਉਹ ਕਹਿੰਦੇ ਭਾਈ ਪਹਿਲੇ ਦਿਨ ਤੂੰ ਸਾਰੀ ਟ੍ਰੇਨ ਲੈ ਜਾਏਗਾ, ਕਹਿੰਦਾ ਵੱਡੀ ਆ ਜੀ, ਡੱਬਾ ਡੱਬਾ ਕਰਕੇ ਲੈ ਜਾਊਗਾ। ਵੀ ਡੱਬਾ ਡੱਬਾ ਕਿੱਥੇ ਲੈ ਕੇ ਜਾਣਾ। ਸਨ ਬਾਸ ਵੀ ਖੀਰੇ ਨਾ ਦੇ ਅੱਖਾਂ ਤੇ ਬਗਰਾਂ ਚ ਰੱਖ ਕੇ ਫਿਰਦੇ ਆ। ਮਿੱਠੇ ਨੂੰ ਉਹਨਾਂ ਨੇ ਰੇਲਵੇ ਵਾਲਿਆਂ ਨੇ ਕਿਹਾ ਚੱਲ ਓਏ ਜਾ ਮਿਲਤ ਐਕਸਪ੍ਰੈਸ ਜੋੜ ਕਰਾਚੀ ਦਾ ਫੇਰਾ ਲੱਥਣਾ, ਤੇ ਉੱਤੇ ਥੱਲੇ ਜੋੜਤੀ। ਬਿਲਡਿੰਗ ਬਣਾਤੀ। ਇਹਦੇ ਮਸ਼ਹੂਰ ਇਹਨਾਂ ਨੂੰ ਕਿਹਾ ਵੈਲੈਂਟਾਈਨ ਡੇ ਤੇ ਉਹਨੂੰ ਕੋਈ ਵੱਡਾ ਗਿਫਟ ਤੇ ਤੇ ਟ੍ਰੇਨ ਵਾਲੇ ਡੱਬੇ 'ਚ ਇੰਨਾ ਕੁ ਪਰਫਿਊਮ ਗਿਫਟ ਕਰਾਉਂਦੇ। ਯਾਰ ਟ੍ਰੇਨ ਤੇ ਸਫ਼ਰ ਕਰਨਾ ਤੇ ਇਹ ਵੀ ਉੱਤੇ ਲੜਾਈ ਪਾਈ ਟੀਟੀ ਨਾਲ, ਕਹਿੰਦਾ ਜੀ ਮੈਨੂੰ ਡਰਾਈਵਰ ਨਾ ਪਾ ਦਿਓ, ਮੈਂ ਵਲੌਗ ਬਣਾਉਣਾ। ਯਾਰ ਟ੍ਰੇਨ ਵਾਲਾ ਬਾਥਰੂਮ ਨਹੀਂ, ਉਹ 'ਚ ਆਪਣੀ ਕਮੀਜ਼ ਨਿਚੋੜਦਾ ਟ੍ਰੇਨ ਵਾਲਾ ਵਾਸ਼ਰੂਮ 'ਚ ਨਹੀਂ, ਉਹ 'ਚ ਘੰਟਾ ਬਹਿ ਕੇ ਆਈ ਜਾਂਦਾ, ਉਹ ਮੋਟਰ ਚਲਾ ਲਾ। ਟ੍ਰੇਨ ਦਾ ਲੈਟਰੀ ਚੱਲਾ ਵਾ, ਤੇ ਉਹਨੂੰ ਟੀਟੀ ਨੂੰ ਕਹਿੰਦਾ ਜਰਾ ਟਾਈਮ ਲੱਗ ਜਾਣਾ, ਮਗਰ ਕੋਈ ਨਾ ਹੋਵੇ। ਯਾਰ ਟ੍ਰੇਨ 'ਚ ਬੈਠਾ ਵਾ, ਟੀਟੀ ਨੂੰ ਇੰਨਾ ਕੁ ਬਿਸਕੁਟ ਦੇ ਕੇ ਉਹਨੂੰ ਕਹਿਣਾ ਕਿਰਾਏ ਦਾ ਨਾਲ ਪੁੱਛੀ ਭਰਾ। ਯਾਰ ਇਹਨੇ ਟੀਟੀ ਕੋਲੋਂ ਕੁੱਟ ਖਾ ਲਈ, ਬਾਥਰੂਮ ਚੋਂ ਨਿਕਲਿਆ ਤੈਨੂੰ 10 ਰੁਪਏ ਦੇਣ ਦੇ। ਯਾਰ ਉਰਦੂ ਬੋਲਣ ਦਿਆ ਉੱਥੇ ਮੁੱਕੇ, ਉਸ ਤੋਂ ਵੀ ਅੱਗੇ ਲੰਘਿਆ ਟ੍ਰੇਨ 'ਚ ਉਹਨੂੰ ਪੁੱਛੀ ਜਾਂਦੇ ਇਹ ਸ਼ੌਚਾਲਿਆ ਕਿਧਰ ਹੈ। ਟ੍ਰੇਨ ਵਾਲੇ ਟੀਟੀ ਨੂੰ ਪੁੱਛਣ ਦਿਆ, ਇਹਦੇ ਟਾਇਰ ਭਲਾ ਕਿੰਨੀ ਦੇਰ ਕੱਢ ਜਾਂਦੇ ਆ। ਉਹ ਲੋਹੇ ਦੇ ਵੀਲ ਹੁੰਦੇ ਆ ਮਰੇ। ਸਾਈਕਲ ਲੈ ਗਿਆ ਭਾਈ ਸਾਈਕਲ ਵਾਲੇ ਕੋ, ਤੇ ਚੱਕਿਆਂ ਤੇ ਟੂਬ ਹੈ ਨਹੀਂ ਸੀ, ਟਾਇਰ ਵੀ ਨਹੀਂ ਸੀ। ਉਹ ਸਾਈਕਲ ਵੇਖ ਕੇ ਕਹਿੰਦਾ ਭਾਜੀ ਇਹ ਪਟੜੀ ਤੇ ਚਲਾਉਂਦੇ ਟਾਇਰ ਟੂਬ ਵੀ ਹੈ ਨਹੀਂ। ਯਾਰ ਟੀਟੀ ਨੇ ਐਵੇਂ ਬਹਿਸ ਲਾਈ ਹੈ, ਤੁਸੀਂ ਕਿਤੇ ਉਤਰਨਾ, ਤੁਸੀਂ ਕਿਤੇ ਉਤਰਨਾ। ਕੋਈ ਤਲਕ ਨਹੀਂ ਰੇਲਵੇ ਨਾਲ, ਕੋਈ ਕੁਛ ਨਹੀਂ ਆ ਵੀ ਸਟੇਸ਼ਨ ਤੇ ਗਈ ਜਵਾ ਹਾਂ ਲਾਲਾ ਕੁੰਡੀ ਡੱਬੇ ਦੀ ਕੁੰਡੀ ਲਾਉਂਦੇ ਆ। ਇਹਨਾਂ ਦਾ ਬਾਬਾ ਸਾਰੀ ਦਿਹਾੜੀ ਸਟੇਸ਼ਨ ਤੇ ਬੈਠਾ ਟਾਈਮ ਹੀ ਦੱਸ ਰਿਹਾ ਹੁੰਦਾ 9 ਵਜੇ ਆਉਣੀ ਆ। ਯਾਰ ਟ੍ਰੇਨ ਦਾ ਫਾਟਕ ਦੋਵਾਂ ਸਾਈਡਾਂ ਤੋਂ ਬੰਦ ਹੋਇਆ, ਤੇ ਵਿੱਚ ਭੱਜ ਕੇ ਆਪਣਾ ਖੋਤਾ ਲਟਾਉਣ ਲੱਗ ਗਏ। ਐਡਵੈਂਚਰਸ ਸੀਨ ਹੋਇਆ। ਯਾਰ ਕੁੱਲੀ ਸੀਗਾ, ਆਪਣਾ ਅਸਿਸਟੈਂਟ ਰੱਖਿਆ ਸੀ ਇਹਨੂੰ ਹੱਥ ਪਵਾਉਣ ਵਾਸਤੇ 20,000 ਤੇ, ਉਹਨੇ ਹੱਥ ਪਵਾ ਕੇ ਚਕਾਉਣਾ ਹੀ ਆ। ਰਾਤ ਨੂੰ ਹੋਰ ਕਿਤੇ ਕੰਮ ਕਰਕੇ ਉਹਦੀ ਤਨਖਾਹ ਦੇ ਓਏ ਹੋਏ ਕੁੱਲੀ ਸੀ ਨਾ ਉਹ ਕ੍ਰਿਸ਼ਨ ਵਾਲਾ ਪਾਸ ਪਾਇਆ। ਉਹ ਮੈਂ ਲੈ ਕੇ ਜਾਣਾ ਜਾ ਰਿਹਾ ਕਿ ਜਾਣ ਕੇ ਚਿੱਟੇ ਵਾਲ ਕਰਕੇ ਕੁੱਲੀ ਬਣ ਗਿਆ, ਤੇ ਲੋਕਾਂ ਨੂੰ ਬੈਗ ਚੁੱਕ ਕੇ ਤੇ ਮੁੜ ਕੇ ਤਰਸ ਕਰਨ ਲਈ ਉਹਨਾਂ ਨੂੰ ਫੜਾਈ ਆ ਫੜਿਓ ਜਰਾ ਮੇਰਾ ਟੱਕ। ਬਜ਼ੁਰਗ ਬਣਿਆ ਵਾ। ਕੁੱਲੀ ਸੀ ਤੇ ਬਾਸ ਦੀ ਬਜਾਏ ਇਹਨੇ ਕਾਂ ਰੱਖਿਆ। ਏਦਾਂ ਕਰਦਾ ਜੋ ਬਿਠਾ ਕਰਦਾ ਹੋਣ ਡਿਆ।
ਬਾਸ ਦੀ ਬਜਾਏ ਅਮਿਤਾਭ ਬੱਚਨ ਨਹੀਂ ਲੱਗਿਆ ਮੈਨੂੰ ਉਹਦਾ ਕਾਂ ਬਣਾਤਾ ਹੀ ਅੱਛਾ 3-4 ਕੁੱਤਿਆਂ ਦੇ ਅੱਗੇ ਡਾਂਸ ਕਰਨ ਦੇ। ਮੈਂ ਕਿਹਾ ਇਹ ਕੀ ਕਹਿੰਦਾ, ਮੈਂ ਬਸੰਤੀ ਆ। ਯਾਰ ਨਵਾਂ ਕੁੱਤਾ ਲੈ ਕੇ ਆਇਆ, ਉਹਨੇ ਦਿਲ ਜਲੇ ਲਿਖਾਤਾ ਦਾ ਉਹ ਵੱਡਾ ਹੋ ਰਿਹਾ, ਨਾਲ ਦਿਲ ਜਲੇ ਵੀ ਵੱਡਾ ਹੀ ਜਾਂਦਾ। ਯਾਰ ਬੇਵਕੂਫਾ, ਪਤਾ ਨਹੀਂ ਸੁਣਾ ਵੀ ਨਾਕ ਕੀ ਹੁੰਦੇ ਆ, ਲਾਲ ਪੱਬੂ ਬਣਾ ਕੇ ਪਾਇਆ ਹੋਇਆ। ਲਾਲ ਵੇਖ ਇੰਜ ਕਿਤੇ ਨਹਾਉਣ ਲੱਗਾ, ਅੰਗੂਠੀ ਲਾ ਕੇ ਰੱਖੀ, ਤੁਰ ਪਿਆ। ਲੋਕਾਂ ਨੂੰ ਕਹੀ ਮੇਰਾ ਨਗ ਤਾਂ ਨਹੀਂ ਵੇਖਿਆ ਕਿਤੇ। ਇੱਕ ਬੰਦਾ ਕਹਿੰਦਾ ਐ ਨੂੰ ਗਿਆ ਵਾ ਤੇ ਯਾਰ ਇਹਦੇ ਵਾਲ ਦਾ ਜਿਹੜੇ ਸੇਨ ਚ ਉਹਨੂੰ ਦੇਖਿਆ ਵੀ ਪੱਬੂ ਨੇ ਮਾਰਤਾ, ਬਾਅਦ ਚ ਕਹਿੰਦੇ ਓਏ ਤੇਰਾ ਨਗ ਮਰ ਗਿਆ। ਮੈਨੂੰ ਇੱਕ ਗੱਲ ਯਾਦ ਆਈ, ਇੱਧਰ ਜਵਾਬ ਦੇ ਹੁਣ ਗੱਲਾਂ ਦੇ। ਕੀ? ਹੈ ਕੀ? ਇਹ ਜਵਾਬ ਉਹ ਧੁੰਦ ਚ ਪਰੌਣਿਆਂ ਨੂੰ ਰਾਹ ਸਮਝਾਉਣ ਵਾਲੇ। ਇਹ ਹੁਣ ਜਵਾਬ ਓਏ ਮਰੇ ਬੰਦਿਆਂ ਦੇ ਟੈਟੂ ਮਟੇਣਾ ਜਵਾਬ। ਉਹ ਦੇ ਜਵਾਬ ਓਏ, ਹਾਂ ਅੰਜਲੀਨਾ ਜੂਲੀ ਨੂੰ ਕਹਿਣ ਵਾਲੇ ਆ। ਓਏ ਦੇ ਜਵਾਬ ਸਮੁੰਦਰ ਦੇ ਕਿਨਾਰੇ ਬਹਿ ਕੇ ਮੱਛੀਆਂ ਤੇ ਜੰਪ ਗਿਣਨ ਵਾਲੇ ਆ। ਓਏ ਜਵਾਬ ਦੇ ਓਏ, ਆਮ ਬੰਦਿਆਂ ਨੂੰ ਵੀ ਇੰਜ ਕਰਨ ਵਾਲੇ ਆ। ਸਪਾਈਡਰਮੈਨ ਸੀ ਪੌੜੀਆਂ ਥੱਲੇ ਤਾਂ ਜਾਣ ਡਿਆ। ਮੈਂ ਕਿਹਾ ਤੂੰ ਜਾਲੇ ਸੁੱਟ, ਕਹਿੰਦਾ ਭਾਜੀ ਸ਼ਰੀਕਾਂ ਨੇ ਦਮ ਕਰਾ ਕੇ ਜਾਲੇ ਬੰਦ ਕਰ ਦਿੱਤੇ। ਇੱਕ ਭਾਈ ਨੂੰ ਆਵਾਜ਼ ਮਾਰਨ ਦੀ ਕਹਿੰਦੀ ਓਏ ਤਾਸ਼ ਵਾਲੇ ਬਾਦਸ਼ਾਹ ਦੇ ਬੀਰਬਲ ਉਰੇ ਆ। ਉਹ ਦੇ ਜਵਾਬ ਉਹ ਮਛੇਰਿਆਂ ਦੀਆਂ ਧੋਤੀਆਂ ਧੋਣ ਵਾਲੇ ਆ। ਤੇ ਯਾਰ ਸਪਾਈਡਰਮੈਨ ਵਾਲੀ ਯਾਦ ਆਈ। ਸਪਾਈਡਰਮੈਨ ਸੀ ਤੇ ਗਲੀ ਮਹੱਲੇ ਚੋਂ ਬਾਹਰ ਜਾ ਕੇ ਉੱਡ ਰਿਹਾ, ਕਹਿੰਦਾ ਘਰਾਂ ਚ ਹਾਥੀ ਪੈਂਦੇ। ਮੱਛੀ ਕੀ ਸਪਾਈਡਰਮੈਨ। ਉਹ ਦੇ ਜਵਾਬ ਨਾ ਗਾਇਬ ਹੋਣ ਵਾਲਾ ਜਿੰਨ ਹੁੰਦਾ, ਦੇ ਜਵਾਬ। ਸਪਾਈਡਰਮੈਨ ਸੀ ਇੰਜ ਕਰਕੇ ਜਾਲੇ ਚ ਵਿੜੇ ਤੇ ਐ ਜਾਣ ਲੱਗਾ ਤੇ ਡਿੱਗ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਭਾਜੀ ਲੇਵੀ ਨੂੰ ਸਹੀ ਲੱਗੀ। ਚੈਨਾ ਦੇ ਪਵਾ ਬੈਠਾ, ਕਹਿੰਦਾ ਸਲਾਬੀ ਕੰਨ ਤੇ ਪੈ ਗਿਆ। ਏਦਾਂ ਕਰਕੇ ਜਾਲਾ ਲਾਇਆ ਤੇ ਡਿੱਗ ਗਿਆ। ਮੈਂ ਕਿਹਾ ਕਹਿੰਦਾ ਛਿਪਕਲੀਆਂ ਹੀ ਬਹੁਤ ਹੋ। ਅੱਛਾ ਨਵਾਂ ਸਪਾਈਡਰਮੈਨ ਬਣਿਆ ਤੇ ਆਪਣੇ ਜਾਲੇ 'ਚ ਹੀ ਫਸ ਗਏ। ਯਾਰ ਇੱਕ ਥੱਕੀ ਜੀ ਕੰਧ, ਟੁੱਟੀ ਜੀ ਖਸਤਾ ਹਾਲਤ ਦੀ ਕੰਧ, ਉਹ ਚ ਕਰਕੇ ਇੰਜ ਕਰਕੇ ਜਾਲੇ ਚ ਵੇੜ ਕੇ ਖਿੱਚਣ ਲੱਗਾ, ਕੰਧ ਆਪਣੇ ਉੱਤੇ ਆ ਗਈ। ਆਹ ਸੱਟਾ ਲੱਗੇ ਤੇ ਆ ਬੈਠਾ। यार देखो तुम लोगों ने मुझे भी अपनी जैसे ही कर लिया। ਉਹ ਲੈ ਆਪਣੇ ਸਪਾਈਡਰਮੈਨ ਸੀ, ਉਹਨੇ ਤੇ ਇਦਾਂ ਕਰਕੇ ਨਾ ਉਹ ਟ੍ਰੇਨ ਰੋਕੀ ਸੀ, ਇਹਨੇ ਰਕਸ਼ਾ ਰੋਕ ਕੇ ਕੁੱਟ ਕੇ। ਸਪਾਈਡਰਮੈਨ ਸੀਗਾ ਘਰ ਵੱਡੀ ਸੋਟੀ ਤੇ ਕੱਪੜਾ ਲਪੇਟ ਕੇ ਜਾਲੇ ਲਾ ਕੇ ਯਾਰ ਸੁੱਟਣ ਵਾਲਾ ਵਾ। ਸਪਾਈਡਰਮੈਨ ਸੀ, ਅੱਡੀਆਂ ਜਿਹੜੀਆਂ ਪਾਟੀਆਂ, ਲਹੂ ਲਾਮ ਹੋਇਆ, ਕੂੜੀਆਂ ਸਾਰੀਆਂ। ਮੈਂ ਕਿਹਾ ਕੀ ਹੋਇਆ? ਕਹਿੰਦਾ ਭਾਜੀ ਬਸ ਜਾਲੇ ਮਾਰ ਕੇ ਟ੍ਰੇਨ ਰੋਕਣਾ ਸੀਗਾ, ਹਰ ਸ਼ੈ ਵਿਰਸ਼ ਲਈ ਗਈ। ਉਹ ਚ ਪਾਵਰ ਜ਼ਿਆਦਾ ਸੀ। ਸਪਾਈਡਰਮੈਨ ਸੀਗਾ, ਜਾਲਾ ਪਾ ਕੇ ਮਸੀਤ ਵਾਲਾ ਗੱਲਾਂ ਖਿੱਚਣ ਦੇ ਆਇਆ। ਉਹਨਾਂ ਨੇ ਫੜ ਕੇ ਕੁੱਟਿਆ। ਪਿੰਡ ਥਾਂ ਦਾ ਸਪਾਈਡਰਮੈਨ ਸੀ। ਇੱਕ ਮਾਈ ਇਹਨੂੰ ਕਹਿੰਦੀ ਉਹ ਸਪਾਈਡਰ ਆਵੇ ਆਪਣੀਆਂ ਭੋਰੀਆਂ ਜੀਆਂ ਸੇਵੀਆਂ ਤੇ ਦੇ। ਭੋਰੀਆਂ ਯਾਰ ਪਿੰਡ ਥਾਲਾ ਸਪਾਈਡਰਮੈਨ ਸੀ, ਇਹਨਾਂ ਵਾਲਾ ਕੁਲਫਾ ਲਵਾ ਕੇ ਉਹਦੇ ਸੇਵੀਆਂ ਘੱਟ ਪਾਈਆਂ, ਆਪਣੇ ਜਾਲੇ ਪਾ ਕੇ ਖਾਣ। ਕੋਈ ਨਹੀਂ ਭਾਈ, ਸਪਾਈਡਰਮੈਨ ਸੀਗਾ, ਸ਼ਾਹਰਿਆਂ ਦਾ ਜਾੜਾ ਕੱਢ ਕੇ ਸ਼ੀਸ਼ੇ ਸਾਫ਼ ਕਰਦਾ ਸੀ ਜਾਲੇ। ਮਾੜਾ ਗਰੀਬ ਸਪਾਈਡਰਮੈਨ ਸੀਗਾ, ਉਹ ਬਾਹਰ ਵਾਲ ਵੇਚਣ ਆਇਆ ਤੇ ਉਹਨੂੰ ਕਹਿੰਦੇ ਜਾਲੇ ਵੀ ਲੈ ਲੈਂਦਾ। ਓਏ ਐਡਾ ਮਾਠਾ ਸਪਾਈਡਰਮੈਨ ਦੀ ਸ਼ਰਤ ਕਰਾ ਕੇ ਦੇ ਭਾਈ। ਸਪਾਈਡਰਮੈਨ ਸੀ, ਗਾਰਮੈਂਟ ਦੀ ਦੁਕਾਨ ਤੇ ਲੱਗ ਗਿਆ। ਇਹ ਗਾਹਕ ਕਹਿੰਦਾ ਭਾਜੀ ਉਹ ਸ਼ਰਟ ਦਿਖਾਇਆ ਤੇ ਇੰਜ ਕਰਕੇ ਜਾਲਿਆਂ ਨੇ ਲਾ ਲਈ। ਹੈਲੋ ਭਾਜੀ। ਪਿੰਡ ਦਾ ਸਪਾਈਡਰਮੈਨ ਸੀ ਤੇ ਕੋਈ ਕੰਮ ਨਹੀਂ, ਉਹ ਪਿੰਡ ਨੇ ਡਿਊਟੀ ਲਈ ਤੇ ਸਿਰਫ ਕਾਂ ਉਡਾਉਣੇ ਫਸਲਾਂ ਚ ਉੱਡ ਗਈ। ਉੱਤੇ ਉੱਤੇ ਫਿਰ ਯਾਰ ਪਿੰਡ ਥਾਂ ਦਾ ਸਪਾਈਡਰਮੈਨ ਸੀ, ਇੱਕ ਦਿਨ ਯਕਦਮ ਕਿਤੇ ਸਾਜਰੇ ਉੱਡਿਆ ਵਾ ਤੇ ਵਰਦੀ ਪੜੀ ਭੁੱਲ ਗਿਆ, ਕੱਲੀ ਮੋਤੀ ਤੈ ਪਾਈ ਸੀ। ਲੋਕਾਂ ਨੇ ਪੱਥਰ ਮਾਰੇ ਨੇ ਥੱਲੇ ਆਇਆ। ਆਇਰਨ ਮੈਨ ਸੀ, ਹਾਂ ਨਹਾ ਕੇ ਨਿਕਲਿਆ ਸਾਰ ਜਿਸਮ ਨੂੰ ਸੰਗਾਲ ਪੈ ਗਿਆ। ਤੈਨੂੰ ਨਹੀਂ ਪਤਾ ਤਾਂ ਲੋਹੇ ਦਾ ਕਰਦਾ ਮੇਰੇ ਕੋਈ ਜੋੜ। ਆਇਰਨ ਮੈਨ ਸੀ, ਇੱਕ ਮਹੱਲੇ ਚੋਰੀ ਕੀਤੀ, ਉਹਨੇ ਖੰਭੇ ਨਾਲ ਫੜ ਕੇ ਵੈਲਡ ਕਰਤਾ। ਆਇਰਨ ਮੈਨ ਸੀ, ਇੰਜ ਕਰਕੇ ਇੱਕ ਬੰਦੇ ਲੱਤਾਂ ਲੁੱਤਾਂ ਮਾਰ ਕੇ ਘਰ ਆ ਤੇ ਇੱਥੋਂ ਤੋਂ ਨੱਟ ਡਿੱਗ ਪਿਆ। ਉਹ ਕਬਾੜੀਏ ਦੀ ਦੁਕਾਨ ਤੇ ਬੈਠਾ ਆਇਰਨ ਮੈਨ ਸੀ। ਮੈਂ ਕਿਹਾ ਇੱਧਰ ਕਿੱਧਰ? ਕਹਿੰਦਾ ਵੇਚ ਕੇ ਮਾਲਕ ਭਾਈ। ਯਾਰ ਮਰੁੰਡੇ ਨੂੰ ਦਿਲ ਕਰ ਪਿਆ ਆਇਰਨ ਮੈਨ ਦਾ, ਤੇ ਆਪਣਾ ਅੰਗੂਠਾ ਲਾ ਕੇ ਕਰਿਆ ਦੇ ਯਾਰ ਮੀਆਂ ਦਾ। ਆਇਰਨ ਮੈਨ ਸੀ ਸੁੱਤਾ ਪਿਆ ਤੇ ਬੱਚਿਆਂ ਨੂੰ ਕਿਤੇ ਪੈਸੇ ਨਹੀਂ ਦਿੱਤੇ, ਇੱਕ ਬੱਚੇ ਨੇ ਲੱਤ ਲਾ ਕੇ ਵੇਚਤੀ। ਆਇਰਨ ਮੈਨ ਸੀ, ਇਹਦਾ ਬੱਚੇ ਨੂੰ ਇੱਕ ਬੰਦਾ ਕਹਿੰਦਾ ਤੁਹਾਡੇ ਪਿਓ ਦਾ ਰੇਟ ਯਾਰ ਕੀ ਫਿਰ ਵੱਧ ਗਿਆ। ਲੋਹੇ ਦਾ। ਇਹਦੇ ਭਰਾਵਾਂ ਨੂੰ ਲੋਕੀ ਕਹਿੰਦੇ ਤੁਹਾਨੂੰ ਭਾਈ ਆਇਰਨ ਮੈਨ ਰਾਸ ਆਇਆ। ਆਇਰਨ ਮੈਨ ਸੀ, ਕਿਤੇ ਆਪਣੇ ਅੱਬੇ ਦੀ ਗੱਲ ਨਹੀਂ ਮਰੀ ਤੇ ਰੱਬਾ ਕਹਿੰਦਾ ਉਹ ਮੈਂ ਤੈਨੂੰ ਢਾਲ ਦੇਣਾ ਹੀ ਓਏ।
ਮੇਰੀਆਂ ਮੈਂ ਚੁੰਨੀਆਂ ਬਣਵਾ ਆਇਰਨ ਮੈਨ ਸੀਗਾ, ਚਾਚਾ ਨੂੰ ਚੰਡ ਮਾਰੀ, ਉਹਨੂੰ ਵਿਸ ਚੜ ਗਈ ਲੋਹੇ ਦੀ, ਪਿੰਤੀਆਂ ਨਿਕਲੀਆਂ ਉਹਦੇ। ਇੱਕ ਬੰਦੇ ਨੂੰ ਕਹਿੰਦਾ ਮੈਂ ਆਇਰਨ ਮੈਨ, ਉਹਨੂੰ ਯਕੀਨ ਨਹੀਂ ਆਇਆ, ਉਹ ਮਕਨਾਤੀਸ ਲਾ ਚੈੱਕ ਯਾਰ ਆਇਰਨ ਮੈਨ ਸੀ, ਇੱਕ ਮਹਿੰਦੀ ਦੇ ਫੰਕਸ਼ਨ ਤੇ ਗਿਆ, ਸੋਹਣਾ ਸੂਟ ਸਾੜ ਪਾਇਆ ਤੇ ਡੱਬੇ ਨਾਲ ਚਿਪਕ ਗਿਆ, ਸਾਊਂਡ ਨਾਲ ਐਂਡ ਜੁੜ ਗਿਆ। ਆਇਰਨ ਮੈਨ ਸੀ ਤੇ ਆਪਣਾ ਸੂਟ ਜਿਹਾ ਏਦਾਂ ਪਾਇਆ ਹੀ ਪ੍ਰੈਸ ਕਰਨ ਲੱਗਾ ਤੇ ਕਰੰਟ ਨਾਲ ਛੁੱਟ ਗਿਆ। ਯਾਰ ਆਇਰਨ ਮੈਨ ਸੀ, ਮੇਰੇ ਨਾਲ ਖਲੋਤੇ ਤੇ ਇੰਜ ਕਰਕੇ ਇੱਕ ਵਾਸ਼ਲ ਜੀ ਡਿੱਗੀ, ਮੈਂ ਕਿਹਾ ਕਿ ਕਹਿੰਦਾ ਤੂੰ ਨਹੀਂ ਡਿੱਗ ਯਾਰ ਮੈਨ ਸੀਗਾ ਤੇ 12 ਦੇ ਪਾਣੀ 'ਚ ਗੁੜ ਗੁੜੇ ਆਇਆ ਹੁੰਦੇ। ਆਇਰਨ ਮੈਨ ਸੀ। ਆਇਰਨ ਮੈਨ ਸੀਗਾ ਤੇ ਇਹਦੇ ਘਰ ਗੱਲਾਂ ਕਰਦੇ ਆ ਜੁਮੇ ਰਾਤ ਨੂੰ, ਯਾਰ ਆਇਰਨ ਮੈਨ ਤੂੰ ਆ ਕੇ ਲਿਆ। ਇਹਨੇ ਇੱਕ ਬੰਦੇ ਨਾਲ ਸਲਾਮ ਲਿਆ ਤੇ ਆਵਾਜ਼ ਆਈ ਚੀ ਨਾਰ ਮੈਂ ਨਾ ਤੇਲ ਲਿਆ ਆਪਣੇ। ਆਇਰਨ ਮੈਨ ਸੀ ਤੇ ਇਹਦੇ ਮਹੱਲੇ 'ਚ ਲੜਾਈ ਹੋਣੀ, ਮੈਂ ਕਿਹਾ ਆਇਰਨ ਮੈਨ ਲੜਾਈ ਛੜਾ, ਕਹਿੰਦਾ ਨਹੀਂ ਉਹ ਭਾਈ ਉਹ ਆਮ ਲੋਹੇ ਦੇ ਮੈਂ ਦੇਗੀ ਹੁੰਦਾ ਵਾ, ਮੇਰੇ ਪੈਸੇ ਨਹੀਂ ਗਏ। ਆਇਰਨ ਮੈਨ ਸੀ ਇੱਕ ਮਾਈ ਨੇ ਇਹ ਕੀਤਾ ਆ, ਕਹਿੰਦੀ ਜਦੋਂ ਇਹ ਦਰਦਾ ਮੇਰੇ ਦੰਦਾਂ ਨੂੰ ਕੁਝ ਹੁੰਦਾ। ਈਦ ਵਾਲੇ ਦਿਨ ਭਾਈ ਅੱਜ ਸਾਰੇ ਜਿਸਮ ਤੇ ਰੇਕ ਮਲ ਲਾ ਕੇ ਡਰੈਸਿੰਗ ਕਰਦੇ। ਆਹੋ ਰੇਗ ਮਾਲ ਆ ਗਏ। ਆਪਣੀਆਂ ਲੱਤਾਂ ਤੇ ਨੈਮਲ ਕਰਨ ਦੇ। ਆਇਰਨ ਮੈਨ ਸੀ, ਡਾਕਟਰ ਕੋਲ ਦਵਾਈ ਲੈਣ ਕੇ ਡਾਕਟਰ ਕਹਿੰਦਾ ਪਰਹੇਜ਼, ਕਹਿੰਦਾ ਪਾਣੀ ਤੋਂ ਬਚ ਜਿੰਨਾ ਹੋ ਸਕਦਾ। ਘਰ ਦੇ ਗੇਟ ਪੇਂਟ ਕਰਾ ਰਹੇ ਤੇ ਇਹਦੀ ਵਾਲਦਾ ਇਹਨੂੰ ਵੀ ਬੁਲਾਇਆ ਕਹਿੰਦੀ ਓਏ ਆਇਰਨ ਮੈਨ ਨੂੰ ਵੀ ਬੁਲਾਓ। ਉਹਦੇ ਫੁਹਾਰ ਮਾਰ ਬਹੁਤ ਦੋਸਤ ਮੇਰੇ ਵਾ ਸਾਡੇ ਮੁੰਡੇ ਜਿੱਦਾਂ ਦਾ ਗੇਟ ਕੀਤਾ ਉਦਾਂ ਦਾ ਮੁੰਡਾ। ਆਇਰਨ ਮੈਨ ਤੇ ਜੇਬੀਆਂ ਨੇ ਕੁੰਡੇ ਲਵਾਏ ਆ, ਤਾਲੇ ਲਾਏ ਆ। ਐਕਸਮੈਨ ਸੀ ਉਹ ਕੌਣ ਹੁੰਦਾ ਵਾ? ਉਹ ਜਿਹੜਾ ਵਾ ਜਿਹਦੇ ਹੱਥ 'ਚੋਂ 3 ਰਾਡ ਨਿਕਲਦੇ ਪੰਜੇ ਵਾਲਾ। ਐਕਸਮੈਨ ਸੀ ਤੇ ਕੰਮ ਹੀ ਕੋਈ ਨਹੀਂ, ਉਹ ਪੰਜੇ ਜੇ ਕੱਢ ਕੇ ਕੁਰਕਦਾ ਅੱਛਾ ਐਕਸ ਮੈਨ ਸੀ, ਸਾਰੇ ਭੈਣ ਭਰਾ ਬਹਿ ਕੇ ਚਿੜੀ ਉੜੀ ਕਾਵੜਾ ਖੇਲਣ ਦੇ ਤੇ ਆਪਣਾ ਐਕਸ ਪੰਜਾ ਰੱਖਿਆ ਹੋਇਆ ਅੱਜ ਉਹ ਚੌਕੀ ਨਹੀਂ ਹੋਵੇ ਅੱਜ ਕੱਲ। ਉਹ ਯਾਰ ਐਕਸਪੈਂਸ ਸੀ, ਲੜਾਈਆਂ ਲੜੂਈਆਂ ਵਾਲਾ ਕੰਮ ਮੱਠਾ ਪਿਆ ਤੇ ਨਿਆਣੀ ਨੂੰ ਖੁੱਤੀਆਂ ਕੱਢ ਕੇ। ਐਕਸ ਮੈਨ ਸੀ, ਖੇਤਾਂ 'ਚ ਹੱਥ ਮਾਰ ਕੇ ਬੀ ਪਾਉਂਦੇ ਆ ਵਿੱਚ। ਐਕਸਮੈਨ ਸੀ ਕੰਮ ਹੀ ਕੋਈ ਨਹੀਂ ਤੇ ਉਹ ਜੂਸ ਵਾਲੀ ਦੁਕਾਨ ਤੇ ਕਿੰਨੂੰ ਚਿਲ ਦੇ। ਐਕਸ ਮੈਨ ਸੀ, ਮੈਂ ਕਿਹਾ ਕੀ ਕਰਦਾ ਹੁੰਦਾ, ਕਹਿੰਦਾ ਭਾਜੀ ਕੁਛ ਨਹੀਂ, ਇੰਗਲਿਸ਼ ਦੀਆਂ ਕਾਪੀਆਂ ਤਿਆਰ ਕਰੀ। ਓ ਯਾਰ ਆ ਮੈਦਾਨੁਸ ਦੀ ਚੋਰੀ। ਅੱਛਾ ਆ ਮੈਦਾਨੁਸ ਦੀ ਚੋਰੀ। ਹੁਣ ਪਤਾ ਲੱਗ ਗਿਆ ਸਾਡੇ ਜ਼ੇਰ ਕਿੰਨੇ ਮਿੰਟ ਯਾਰ। ਚੌਂਚ ਖਲੋਤਾ, ਮੈਂ ਕਿਹਾ ਤੂੰ ਐਕਸ ਮੈਨ ਆ, ਕਹਿੰਦਾ ਨਹੀਂ ਚੁੱਪ ਕਰ, ਵੈਸੇ ਐਕਸ ਪਾਇਆ। ਐਕਸ ਮੈਨ ਸੀ, ਬੰਦ ਨਾਲੀਆਂ ਸਾਫ਼ ਕਰਦਾ ਸੀ, ਛਾਪਰ ਕੱਢਦਾ ਸੀ। ਤੂੰ ਕਹਿੰਦਾ ਇੱਕ ਬੰਦਾ ਕਹਿੰਦਾ ਤੂੰ ਐਕਸਮੈਨ ਆ, ਇਹ ਕਹਿੰਦਾ ਹਾਂ, ਤੇ ਕਹਿੰਦਾ ਹੁਣ ਕੀ ਆ? ਐਕਸ ਤੇ ਮੈਨ ਸੀ ਨਾ, ਹੁਣ ਕੀ? ਅੱਛਾ ਐਕਸ ਮੈਨ ਸੀ ਤੇ ਕੰਮ ਕੁਮ ਕੋਈ ਤੇ ਐਦ ਕਰਕੇ ਮੰਗਣ ਦੇ। ਟੁੰਡਾ ਐਕਸ ਮੈਨ। ਐਕਸ ਮੈਨ ਸੀ, ਸਾਰਾ ਲੋਹਾ ਲੁਹਾ ਕੇ ਤੇ ਮੈਂ ਕਿਹਾ ਹੁਣ ਕੀ ਕਹਿੰਦਾ, ਹੁਣ ਮੈਂ ਰਿਲੈਕਸ ਮੈਨ ਅਰਥ ਜਾਂਦੀ ਰਿਹਾ। ਐਕਸ ਮੈਨ ਆਇਰਨ ਮੈਨ ਸੀਗਾ ਲੋਹੇ ਵਾਲਾ। ਆਓ ਇਹਦਾ ਪੰਜਾ ਕਾਹਦਾ ਵਾ? ਲੋਹੇ ਦਾ ਹੀ ਲੋਹੇ ਦਾ ਹੀ ਆ। ਐਕਸਮੈਨ ਸੀ, ਸੜਕ ਬਣਾਉਣ ਵਾਲੇ ਕੋਟੂ ਗਾਲੀ ਪਿੱਛੇ ਮੋਟਰਸਾਈਕਲ ਤੇ ਬੈ ਕੇ ਜ਼ਮੀਨ ਨਾਲ ਚੰਗਾਰੇ ਕੱਢਦਾ ਹੁੰਦੇ। ਯਾਰ ਸੁਪਰਮੈਨ ਨਾਲ ਲਾਓ ਮੈਨੂੰ 3-4 ਗੱਲਾਂ ਯਾਦ ਆ ਗਈਆਂ। ਐਕਸਮੈਨ ਸੀਗਾ, ਇਹ ਖਲੋਤਾ ਤੇ ਇਹਦਾ ਤਾਇਆ ਇਹਦੀ ਬਾਹ ਨਾਲ ਦਵਾਣਾ ਖਾਂਦੇ ਆ। ਯਾਰ ਐਕਸ ਮੈਨ ਸੀ, ਵੈਲੈਂਟਾਈਨ ਡੇ ਤੇ ਪਾਰਕ 'ਚ ਆਪਣੀ ਮਸ਼ੂਕ ਨਾਲ ਬੈਠਾ ਵਾ, ਇੰਜ ਕਰਕੇ ਕਿਤੇ ਰੋਮਾਂਟਿਕ ਹੋ ਗਿਆ, ਇੰਜ ਪੰਜਾ ਫੇਰ ਤਾਂ ਲੋਹੇ ਐਕਸਮੈਨ ਸੀ ਤੇ ਲੜਾਈ ਹੋਵੇ ਤਾਂ ਲੜੇ ਨਾ, ਬੰਦੇ ਕਹਿੰਦੇ ਲੜੇ, ਕਹਿੰਦਾ ਯਾਰ ਆ ਪੰਜੇ ਤੇਲ ਕਰਾਉਣ ਦੇ। ਐਕਸ ਮੈਨ ਸੀ, ਜੋਨ ਸਿਲਾ ਦਾ ਸੈਰ ਮਾਰ ਲੱਗਾ ਤੇ ਅੱਖ ਤੇ ਮਾਰ ਲਿਆ। ਐਕਸਮੈਨ ਸੀਗਾ ਤੇ ਬੋਟੀਆਂ ਉਂਗਲਾਂ 'ਚ ਫਸਾ ਕੇ ਭੁੰਨਦੇ ਆ। ਐਕਸ ਮੈਨ ਸੀ, ਖੁਸਰੇ ਤਰ੍ਹਾਂ ਸਾਰੀਆਂ ਵੇਲਾਂ ਇੱਥੇ ਫਸਾਈਆਂ ਗਈਆਂ। ਐਕਸ ਮੈਨ ਸੀ ਤੇ ਵਾਲਦਾ ਕਹਿੰਦੀ ਉਹ ਸਬਜ਼ੀ ਤੇ ਛਿੱਲ ਦੇ, ਕਹਿੰਦਾ ਮੈਂ ਨਾਖੂਨ ਕੱਟ ਲੈ। ਐਕਸਮੈਨ ਸੀ ਏਦਾਂ ਕਰਕੇ ਵਿਆਹ ਤੇ ਕਾਪੀ ਮਾਰੀ, ਉਹਦੇ ਤੇ ਨੋਟ ਸਿੱਟੀ ਜਾਵੇ। ਬੱਚੇ ਗਾਲਾਂ ਕੱਢਣ ਦੇ। ਸੁਪਰਮੈਨ ਸੀ, ਸੁਪਰਮੈਨ ਸੀ, ਸੁਪਰਮੈਨ ਸੀ ਤੇ ਪਿੱਛੇ ਕੱਪੜੇ ਨੂੰ ਰੰਗ ਕਰਾ। ਸੁਪਰਮੈਨ ਸੀ, ਪਿੱਛੇ ਬਾਂਦਰ ਬਿਠਾ ਕੇ ਉਡਾਉਂਦੇ ਐ ਕਰਕੇ। ਸੁਪਰਮੈਨ ਸੀ ਤੇ ਪਿੱਛੇ ਚਾਦਰ ਤੇ ਲਗਾਇਆ ਟੂ ਲੈਟ।
ਪਿੱਛੇ ਨੰਬਰ ਦਿੱਤਾ। ਆਓ ਸੁਪਰਮੈਨ ਸੀ ਤੇ ਉੱਪਰ ਉੜਦਾ ਉੜਦਾ ਰੋਕਿਆ। ਉਹ ਮੈਂ ਕਿਹਾ ਤੂੰ ਉੱਪਰ ਰੋਕਿਆ, ਕਹਿੰਦਾ ਭਾਈ ਥੱਲੇ ਟੂਲ ਪਲਾਈ ਆ ਗਿਆ ਨਾ, ਪਰਚੀ ਲੈਣੀ ਕਹਿੰਦਾ। ਸੁਪਰਮੈਨ ਸੀ ਤੇ ਉੱਡਿਆ ਹੀ ਨਹੀਂ ਗਿਆ, ਉਹ ਚਾਦਰ ਵਾਵਾ ਭਾਰੇ ਕੱਪੜੇ ਦੀ ਬਣਾ ਲਈ, ਤਰਪਾਲ ਵਾਲੇ ਦੀ ਬਣਾ ਲਈ। ਯਾਰ ਤੁਸੀਂ ਬੈਠੋ। ਸੁਪਰਮੈਨ ਸੀ, ਕਿਸੇ ਨੇ ਨਹਾ ਕੇ ਉੱਡੇ ਤੇ ਉੱਪਰ ਐਂ ਉੱਡਣ ਡਿਆ। ਸੁਪਰਮੈਨ ਸੀਗਾ ਤੇ ਇੱਕ ਬਾਬੇ ਜੀ ਨੂੰ ਕਹਿੰਦਾ ਯਾਰ ਮੇਰੀ ਜ਼ਿੰਦਗੀ 'ਚ ਸਫ਼ਰ ਬਹੁਤ। ਸੁਪਰਮੈਨ ਸੀ, ਕੱਪੜਾ ਹੈ ਨਹੀਂ ਸੀ ਪਿੱਛੇ ਤੇ ਛੱਜ ਬੰਨ ਕੇ ਉੱਡਣ ਦਿਆ ਵਿੱਚ। ਯਾਰ ਸੁਪਰਮੈਨ ਵਾਲੇ ਕੱਪੜੇ ਪਾਏ ਤਾਂ ਪੂਰੇ ਤਰੀਕੇ ਨਾਲ ਖਲੋਤਾ, ਇੱਕ ਬੰਦਾ ਇਹਦੇ ਲਾਗੋਂ ਲੰਘਿਆ ਤੇ ਨਾਲੇ ਕਹਿੰਦਾ ਆਹੀ ਨਾ ਸੁਪਰਮੈਨ ਸੀ ਭਾਜੀ ਤੇ ਚਿੱਟਾ ਸੂਟ ਪਾਇਆ ਤੇ ਉੱਡਣ ਡਿਆ। ਮੈਂ ਕਿਹਾ ਸੁਪਰਮੈਨ ਚਿੱਟਾ ਸੂਟ ਪਾਇਆ, ਕਹਿੰਦੇ ਭਾਜੀ ਐਤਵਾਰ ਆ, ਛੁੱਟੀ ਕੀਤੀ ਅੱਜ। ਕੰਮ ਵਾਲੀ ਵਰਦੀ ਲਾਈ। ਫਿਰ ਵੀ ਉੱਡ ਰਿਹਾ। ਸੁਪਰਮੈਨ ਸੀਗਾ ਤੇ ਢਿੱਡ ਤਾਂ ਨੂੰ ਕਰਕੇ ਉੱਤਰ ਰਿਹਾ, ਉੱਠਾ ਜਾਂਦੀ ਕੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਕੱਪੜਾ ਹੀ ਪੁੱਠਾ ਬੰਨ ਲਿਆ। ਯਾਰ ਸੁਪਰਮੈਨ ਸੀ, ਨਾਈ ਦੀ ਕੁਰਸੀ ਤੇ ਬੈਠਾ ਫੇਰ ਵੀ ਹਲਕਾ ਹਲਕਾ ਉੱਡਣ ਡਿਆ। ਉਹ ਕਦੀ ਆਇਆ ਕਦੇ ਭਾਈ ਠਹਿਰ ਜਾ, ਉਹਦੀ ਕਟਿੰਗ ਔਖੀ ਹੋਈ। ਸੁਪਰਮੈਨ ਸੀ ਡਿੱਗ ਪਿਆ, ਉੱਤੇ ਜਾ ਕੇ ਬੁੱਕਲ ਮਾਰ ਲਈ ਇਹਨੇ ਆਪਣੇ ਪਰਨੇ। ਸੁਪਰਮੈਨ ਤੇ ਰਾਤ ਨੂੰ ਉੱਡਿਆ। ਮੈਂ ਕਿਹਾ ਤੂੰ ਰਾਤ ਨੂੰ ਉੱਡਿਆ, ਕਹਿੰਦਾ ਭਾਜੀ ਰਾਤ ਦੀ ਸ਼ਿਫਟ ਆ। ਸੁਪਰਮੈਨ ਆ ਤਾਂ ਪਿੱਛੇ ਕੱਪੜੇ ਤੇ ਲਗਾਇਆ ਹੋਮ ਡਿਲੀਵਰੀ ਫ੍ਰੀ। ਸੁਪਰਮੈਨ ਤੇ ਨਹਿਰ 'ਚ ਛਾਲ ਮਾਰੀ, ਗੋਤੇ ਆਣ ਲੱਪੇ, ਕਹਿੰਦਾ ਯਾਰ ਸੱਚ ਮੈਂ ਤੇ ਹਵਾਲ ਆ। ਪਾਣੀ ਵਾਲਾ ਨਹੀਂ ਹੂੰ। ਸੁਪਰਮੈਨ ਸੀ, 15 ਮਿੰਟ ਲਾ ਕੇ ਉੱਡ ਕੇ ਤੇ ਅਬਦੁੱਲਾਪੁਰ ਉਤਰ ਗਿਆ। ਮੈਂ ਕਿਹਾ ਇੱਥੇ ਕੋ ਉਤਰ ਗਿਆ? ਕਹਿੰਦਾ ਭਾਜੀ ਇੱਥੋਂ ਮਿਲ ਦੀ ਬੱਸ ਨੇ ਲੈਣ ਆਉਣਾ। ਸੁਪਰਮੈਨ ਸੀ, ਆਪਣਾ ਪੱਲਾ ਅੱਗੇ ਕਰਕੇ ਮੰਗਣ ਦਿਆ ਹੈ। ਸੁਪਰਮੈਨ ਸੀ ਤੇ ਦੂਲੇ ਦੀ ਉੱਡ ਕੇ ਐਂਟਰੀ ਕਰਾਉਣੀ ਪੜਦੇ। ਸੁਪਰਮੈਨ ਸੀ ਤੇ ਇੱਕ ਵਿਆਹ ਤੋਂ ਛਿੱਤਰ ਪੈ ਗਏ। ਉਹ ਕੁੜੀ ਦੀ ਨਹੀਂ ਮਹਿੰਦੀ ਤੇ ਛਾਂ ਕਰੀ ਦੀ, ਉਹਦੇ ਤੇ ਆਪਣਾ ਪੱਲਾ ਐਸਾ ਯਾਰ ਉਹ ਸੁਪਰਮੈਨ ਸੀ ਤੇ ਵਿਆਹ ਦੇ ਬੜਾ ਕੰਮ ਆਇਆ। ਉਹ ਛੁਰਲੀ ਦੇ ਡੰਡੇ ਨਹੀਂ ਸੀ ਆਇਆ, ਛੁਰਲੀ ਵੜ ਕੇ ਉੱਤੇ ਜਾ ਕੇ ਛੱਡ ਗਿਆ। ਸੁਪਰਮੈਨ ਸੀ ਤੇ ਵਿਆਹ ਤੇ ਚਲ ਗਿਆ ਤੇ ਉਹ ਬੈਨਰ ਨਹੀਂ ਹੁੰਦੇ, ਉਹ ਪਿੱਛੇ ਲਗਾਇਆ ਮੇਰੇ ਭਾਈ ਕੀ ਸ਼ਾਦੀ। ਸੁਪਰਮੈਨ ਸੀ ਤੇ ਇੱਕ ਕੰਧ ਨਾਲ ਜੁੜ ਕੇ ਖਲੋਤਾ। ਮੈਂ ਕਿਹਾ ਇੱਥੇ ਖਲੋਤਾ, ਕਹਿੰਦਾ ਭਾਜੀ ਕੱਪੜਾ ਸੁੱਕਣੇ ਪਾਇਆ ਹੋਇਆ। ਯਾਰ ਸੁਪਰਮੈਨ ਸੀ ਤੇ ਇੱਕ ਸ਼ਾਦੀ ਹਾਲ ਦੀ ਛੱਤ ਤੇ ਇੰਜ ਖਲੋਤਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਅੱਜ ਦੱਥੀ ਵੱਜਣੀ ਤੇਰੇ ਭਰਾ ਰਹੇ ਜੀ ਜਾ ਕੇ। ਸੁਪਰਮੈਨ ਸੀ, ਮੋਟਰਸਾਈਕਲ ਦੇ ਪਿੱਛੇ ਪਰਨਾ ਫਸਾ ਕੇ ਬੈਠਾ। ਸੁਪਰਮੈਨ ਸੀ ਤੇ ਬੁੱਢਾ ਹੋ ਗਿਆ ਤੇ ਹੌਲੀ ਹੌਲੀ ਉੱਡਣ ਗਿਆ। ਇਹ ਸੁਪਰਮੈਨ ਸੀ ਤੇ ਛੋਟੇ ਛੋਟੇ ਬੱਚੇ ਇਹਦਾ ਚੇਜ਼ਾ ਕਰਦੇ ਉੱਡਣ ਦਿਆ ਤੇ ਉਹ ਕਹਿੰਦੇ ਸਟੈਂਡ ਚੁੱਕ ਲੈ। ਸੁਪਰਮੈਨ ਸੀ, ਸ਼ਕਤੀਆਂ ਫੁੱਲ ਐ, ਉੱਡਦਾ ਹਰ ਪਾਸੇ ਜਾਂਦਾ ਤੇ ਬਾਹਰ ਥੜੇ ਤੇ ਬੈਠਾ। ਮੈਂ ਕਿਹਾ ਘਰ ਦੇ ਕਿੱਧਰ ਗਏ? ਕਹਿੰਦਾ ਭਾਜੀ ਵਿਆਹ ਤੇ ਗਏ, ਮੈਂ ਲੈ ਕੇ ਨਹੀਂ ਗਿਆ। ਵੀ ਤੂੰ ਉੱਡ ਕੇ ਚੱਲ ਜਾਈ ਯਾਰ। ਮਹਿਰੂਮੀਆਂ ਦਾ ਸ਼ਿਕਾਰ ਹੋਇਆ। ਸੁਪਰਮੈਨ ਸੀ ਤੇ ਹੋਟਲ ਦਾ ਬੇਟਾ ਚਾਹ ਪੀਣਾ, ਕਹਿੰਦਾ ਘਰ ਦੇ ਕਿਤੇ ਗਏ। ਸੁਪਰਮੈਨ ਸੀ ਤੇ ਘਰੋਂ ਜ਼ਲੀਲ ਹੋ ਗਿਆ। ਓਏ ਸੁਪਰਮੈਨ ਮੇਰੇ ਕੱਪੜੇ ਇਸਤਰੀ ਕਰ। ਸੁਪਰਮੈਨ ਸੀ, ਸਟੇਸ਼ਨ ਤੋਂ ਬੈਗ ਲੈ ਕੇ ਵਾਪਸ ਆਉਂਦੇ। ਮੈਂ ਕੀ ਇੱਕ ਤੇ ਗੱਡੀ ਨਾ ਗਈ ਭਾਜੀ, ਤੂੰ ਉੱਡ ਕੇ ਚੱਲ ਜਾ। ਤੇਰੇ ਜਵਾਬ ਉਹ ਨਿਕਲੇ ਦੰਦ ਸਾਫ਼ ਕਰਕੇ ਰੱਖਣਾ। ਇਹਦੇ ਪੂਰਾ ਬੀੜ ਨਹੀਂ ਸੀ, ਆਪਣੇ ਪੂਰਾ ਬੀੜ ਪਵਾਤਾ, ਉਹ ਖੁੱਲਾ ਪਵਾਤਾ, ਦੰਦ ਇਧਰੋਂ ਬਾਹਰ ਉਹ ਇਧਰੋਂ ਹੀ ਪੁਰਕੀ ਪਾ ਲੈਂਦੇ। ਇਦਾਂ ਹੀ ਇਹਨੇ ਬਿਲਕੁਲ ਛੋਟਾ ਰਖਾਤਾ ਹਰ ਘਰ ਕੋਈ। ਅੱਬੇ ਦਾ ਨਾ ਥੱਲੇ ਵਾਲਾ ਹਿੱਸਾ ਫਾਰਗ ਹੋ ਗਿਆ ਕਿਸੇ ਐਕਸੀਡੈਂਟ 'ਚ, ਉਹ ਲੋਹੇ ਦਾ ਪਵਾਤਾ। ਜੇ ਉਹਨੇ ਪੁਰਕੀ ਪਾਉਣੀ ਸੀ ਨਾ, ਟੇਪ ਤਰ੍ਹਾਂ ਜਿਹਦਾ ਕੇਸ ਨਹੀਂ ਪੈਂਦਾ, ਮੂੰਹ ਖੋਲਦਾ ਸੀ ਬਟਨ ਲੱਗਾ। ਦੰਦ ਟੁੱਟ ਗਏ ਤੇ ਅੱਬੂ ਦੇ ਤੇ ਛੋਟਾ ਬੀੜ ਸਾਈਜ਼ ਤੇ ਥੋੜਾ ਜਿਹਾ ਛੋਟਾ ਲਵਾਤਾ ਤੇ ਇੱਧਰਲੀ ਸਾਈਡ ਤੇ ਸਮੁੰਦਰੀ ਝੱਗ ਰੱਖ ਕੇ ਬਰਾਬਰ ਕੀਤਾ। ਯਾਰ ਇਹਦੇ ਪੂਰਾ ਦੰਦ ਟੁੱਟ ਗਿਆ, ਨਵਾਂ ਦੰਦ ਲਵਾਤਾ। ਇਹਦਾ ਅੱਬੂ ਕਹਿੰਦਾ ਯਾਰ ਜਦੋਂ ਦਾ ਨਵਾਂ ਦੰਦ ਲਵਾ ਕੇ ਤਾਂ ਮੈਂ ਰੋਟੀ ਖਾਣਾ ਕਿਰਕ ਆਉਂਦੀ। ਕਹਿੰਦਾ ਅੱਬੂ ਜੀ ਸੌਰੀ, ਦੰਦ ਨਹੀਂ ਮੈਂ ਬਜਰੀ ਫਿੱਟ ਕਰਾਈ। ਉਹ ਜਦੋਂ ਰੋਟੀ ਖਾਂਦੇ ਬਜਰੀ ਭੁਰੀ ਜਾਂਦੀ। ਹਲਕ ਬਣ ਗਿਆ। ਹਲਕ ਕਿਹੜਾ? ਉਹ ਹਰਾ ਜਾ ਹਰੇ ਜਿੱਤ ਵਾਲਾ ਫੁੱਲ ਗ੍ਰੀਨ। ਆਹ ਫੁੱਲ ਹਲਕ ਬਣ ਗਿਆ ਤੇ ਰੋਂਦੇ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਭੁੱਖ ਲੱਗੀ। ਹਲਕ ਬਣ ਗਿਆ ਤੇ ਦੱਬਾ ਕਹੀ ਜਾਂਦਾ ਹਲਕਿਆ ਫਿਰਦਾ ਹੈ। ਯਾਰ ਉਹ ਕਿਹੜਾ ਵਾ ਜਿਹਦੀਆਂ ਅੱਖਾਂ ਵੀ ਉਹ ਜਿਹੜਾ ਉੱਡਦਾ ਵਾ ਪਿੱਛੇ ਕਰ। ਬੈਟਮੈਨ ਬਣ ਗਿਆ। ਉਹ ਬਣ ਗਿਆ। ਹੁਣ ਅੱਗੋਂ ਮੈਂ ਬਣਾਉਣਾ ਸੀ ਤੇ ਲਿਖਣ ਚੁੱਕੇ ਸ਼ੁਰੂ ਹੋ ਗਈ। ਬੈਟਮੈਨ ਬਣ ਗਿਆ ਤੇ ਹੱਥ ਝਾਕੀ ਫੜ ਕੇ ਫਿਰਦੇ ਆ। ਯਾਰ ਤੂੰ ਬੈਟਮੈਨ
ਉਹ ਥੋਰ ਨਹੀਂ ਥੋਰ ਥੋੜੇ ਵਾਲਾ ਉਹਨਾਂ ਦੇ ਬੂਹ ਦੇ ਚੱਕਰ ਲਾਲਾ ਪਾਗਲ ਹੋਇਆ। ਮੈਂ ਕਿਹਾ ਥੋਰ ਬਾਦਸ਼ਾਹ ਇੱਧਰ ਕਿਧਰ? ਕਹਿੰਦਾ ਯਾਰ ਇਹਨੇ ਮਕਾਨ ਸ਼ੁਰੂ ਕੀਤਾ ਪਰਸੋਂ ਦਾ ਥੋੜਾ ਲੈ ਗਿਆ। ਕਹਿੰਦੇ ਕੰਧ ਢਾਉਣੀ ਹੈ ਇੱਟਾਂ ਯਾਰ ਤੋੜਨੀਆਂ। ਬੈਟਮੈਨ ਬਣ ਗਿਆ ਤੇ ਹਰ ਕਿਸੇ ਨੂੰ ਗਲੀ ਮਹੱਲੇ ਚ ਕਹਿ ਰਿਹਾ ਕਰਾਈਏ ਇੱਕ ਬਾਲ। ਬੈਟਮੈਨ ਕਿ ਬੈਟਮੈਨ? ਬੈਟਮੈਨ ਬਾਲ ਕਰਾਈ। ਉਹ ਹੋਰ ਹੋਰ ਹਲਕ ਬਣ ਗਿਆ ਹਰਿਆ ਹੋਇਆ ਹਰਾ ਜਿਹਾ ਹਲਕ ਬਣ ਗਿਆ। ਮੈਂ ਕਿਹਾ ਹਲਕਾ ਹਾ ਕੀ? ਕਹਿੰਦਾ ਭਾਈ ਸਾਗ ਲੜ ਗਿਆ। ਹਰਾ ਹੀ ਹੋਇਆ। ਬੈਟਮੈਨ ਵਾਲੀ ਵਰਦੀ ਨਹੀਂ ਲੱਭੀ, ਕਾਲਾ ਸੂਟ ਪਾ ਕੇ ਤੂੰ ਤੇ ਬਿੱਲੀ ਭਾਈ ਸਿਰ ਤੇ। ਯਾਰ ਇੰਨਾ ਗੁੱਸਾ ਚੜਿਆ ਇਹਨੂੰ, ਉਹ ਕੀ ਸੀਗਾ ਹਰੇ ਦਾ ਨਾ ਹਲਕ ਬਣ ਗਿਆ ਤੇ ਇੰਨਾ ਰਿਸ਼ਤੇਦਾਰਾਂ ਦਾ ਗੁੱਸਾ ਬੜਿਆ, ਉਹਨੇ ਸਾਰੇ ਰਿਸ਼ਤੇਦਾਰਾਂ ਦਾ ਪੇੜਾ ਬਣਾ ਸਾਰੇ ਭਰਾ ਨਾ ਹਰੇ ਜਿਸਮ ਕਰਕੇ ਫਿਰਦੇ। ਮੈਂ ਕਿਹਾ ਇਹ ਕਹਿੰਦਾ ਹਲਕ ਭਰਾ ਤੇਰਾ। ਹਲਕ ਬਣ ਗਿਆ। ਸਾਰੇ ਭਰਾ ਹੀ ਪੜ ਕੇ ਨਿਕਲੇ ਦਿਨ ਜੱਫੀ ਪਾਉਣ ਤੋਂ ਪਹਿਲਾਂ ਦੇਖਣ ਵੀ ਰੰਗ ਤੇ ਲੱਥਦਾ ਕਿਤੇ। ਹਲਕ ਬਣ ਗਿਆ ਤੇ ਲੋਹੇ ਦਾ ਕਾਰੋਬਾਰ ਸ਼ੁਰੂ ਕਰਤਾ ਤੇ ਕਰਨ ਦਿਆ ਹਲਕ ਸਟੀਲ। ਹਲਕ ਬਣ ਗਿਆ ਤੇ ਹਰ ਬੰਦੇ ਨੇ ਐ ਕਰਕੇ ਨੀ ਕੀ ਹਾਲ ਹੈ ਹਲਕ ਖਰਾਬ। ਇੱਕ ਬੰਦੇ ਨੂੰ ਕਹਿੰਦਾ ਮੈਂ ਹਲਕਾ, ਉਹ ਕਹਿੰਦਾ ਤੂੰ ਹਲੇ ਹਲਕਾ ਹਲਕਾ। ਇੱਕ ਬੰਦੇ ਨੂੰ ਤਾਰਫ ਕਰਾਉਣ ਡਿਆ ਹਲਕ ਨਹੀਂ ਹਲਕ, ਅਸੀਂ ਉਹਦੇ ਕਾਉਂ ਨੇ। ਹਲਕ ਨੂੰ ਪੁੱਛ ਲੈ ਤੇਰਾ ਹਲਕਾ ਕੀ? ਉਹ ਕਹਿੰਦਾ ਸੀਸੀ ਚੌਕੀ। ਹਲਕ ਬਣ ਗਿਆ ਤੇ ਰੋਣ ਡਿਆ ਐਡੋ ਪਿੰਡਾ ਲੈ ਕੇ ਰੋਣ ਡਿਆ। ਮੈਂ ਕਿਹਾ ਇਹ ਕੀ ਕਹਿੰਦਾ ਸਾਡਾ ਕਿਹੜਾ ਵੋਟ ਬਣਿਆ। ਯਾਰ ਹਲਕ ਸੀਗਾ 10 ਮਿੰਟ ਥੜੇ ਤੇ ਬਹਿ ਕੇ ਉੱਠਿਆ ਤੇ ਚਲਾ ਗਿਆ ਤੇ ਪਿੱਛੋਂ ਸਾਰਾ ਥੜਾ ਹਰਾ ਕੀਤਾ ਹੋਇਆ। ਆਸੂ ਵੀ ਹਰੇ ਆਉਣ ਡਏ। ਇਹ ਨਹੀਂ ਸੀ ਹਲਕ ਤੇ ਇੱਕ ਹਲਕ ਨੂੰ ਅਸਲੀ ਨੂੰ ਰੋਟੀ ਖਵਾਈ ਜਾ ਰਿਹਾ ਮੈਂ ਕਿਹਾ ਇਹ ਕੀ? ਕਹਿੰਦਾ ਖਿਦਮਤ ਹੈ ਹਲਕ। ਯਾਰ ਕੋਈ ਵੱਡਾ ਸਿਆਸਤਦਾਨ ਮਹੱਲੇ ਚ ਆ ਰਿਹਾ ਤੇ ਬੈਨਰ ਬਣਾਏ ਅਹਲਿਆਨੇ ਹਲਕ ਕੀ ਤਰਫ ਸੇ। ਨਹੀਂ ਯਾਰ ਬਾਕੀ ਮੈਂ ਨਾ ਇੱਕ ਜ਼ੇਨ ਚ ਸੋਚੀ ਗੱਲ ਕਿ ਜਿਹੜੇ ਬੰਦੇ ਦੁਬਈਓਂ ਆਉਂਦੇ ਨਾ, ਹਾਂਜੀ, ਉਹ ਬੜੇ ਖੁਸ਼ ਨਸੀਬ ਹੁੰਦੇ ਨੇ ਯਾਰ, ਬੜਾ ਮਜ਼ਾ ਆ ਆਉਂਦਾ ਕੇ ਉਹ ਵਾਪਸ ਆ ਗਏ। ਭਾਜੀ ਖੁਸ਼ ਗੱਲ ਨਸੀਬ ਪਤਾ ਕੀ ਕੀ ਆ? ਗੱਲ ਖੁਸ਼ਨਸੀਬੀ ਦੀ ਨਹੀਂ, ਸਾਰੇ ਤੁਸੀਂ ਵੀ ਖੁਸ਼ਨਸੀਬ ਹੀ ਹੋਣੇ ਜੀ। ਹਾਂਜੀ ਮਿਹਨਤ ਕਰਦੇ ਆ ਉੱਥੇ, ਅਲਹਮਦੁਲਿਲਾ। ਬਿਲਕੁਲ ਹਰ ਸ਼ਹਿਰ ਪ੍ਰਦੇਸ਼ ਕੱਢਦੇ ਆ, ਬੱਚਿਆਂ ਤੋਂ ਦੂਰ, ਭੈਣਾਂ ਭਰਾਵਾਂ ਤੋਂ ਦੂਰ। ਯਾਰ ਮੈਨੂੰ ਇਹ ਵੀ ਹੁਣ ਮੇਰੀ ਗੱਲ ਸੁਣ ਨਾ, ਤੂੰ ਇੱਥੇ 4-5 ਘੰਟੇ ਰਹਿਣਾ ਹੁੰਦਾ ਵਾ, ਸਹੀ ਗੱਲ ਆ। ਮਗਰ ਤੋਂ ਬਾਅਦ ਤੇਰੇ ਚੌਂ ਭੌਂ ਹੋਣ ਲੱਗ ਜਾਂਦਾ, ਅੱਖਾਂ 'ਚ ਘੇਰਾ ਆਉਣ ਲੱਗ ਜਾਂਦਾ, ਤੈਨੂੰ ਘਰ ਦੀ ਯਾਦ ਆਉਣ ਲੱਗ ਜਾਂਦੀ। ਹਾਲਾਂਕਿ ਕੱਖ ਨਹੀਂ ਤੇਰੀ ਘਰ 'ਚ ਇੱਜ਼ਤ ਨਾ ਕੋਈ ਰਿਸਪੈਕਟ ਵਾ। ਤੇਰੇ ਕੇ ਬੱਚੇ ਨੂੰ ਮਾਂ ਬਾਪ ਕੱਢ ਕੇ ਘਰੋਂ ਪਿੱਛੋਂ ਤਾੜੀਆਂ ਮਾਰਦੇ ਗਿਆ ਜਾਨ ਛੁੱਟੀ। ਵੀ ਤੂੰ ਮਗਰ ਤੋਂ ਬਾਅਦ ਚੱਲੀ ਘਰ ਨੂੰ ਆਹ ਕਰ ਲਈਏ। ਮਿਹਨਤ ਕਰਦੇ ਆ। ਪ੍ਰਦੇਸ਼ 10 ਘੰਟੇ ਡਿਊਟੀ ਹੈ। ਹਾਂਜੀ ਮਾਲਕਾਂ ਦੀ ਜੌਬ ਹੈ। ਤੇ ਕਰਨਾ ਕੀ ਉੱਥੇ? ਝੂਠ ਬੋਲਣਾ ਬਸ। ਬੇਟੇ ਮੈਨੇਜਰ ਤਾਂ ਜਾ ਕੇ ਕਿਤੇ 70-80 ਹਜ਼ਾਰ ਬਣਦਾ ਵਾ। ਹਾਂਜੀ ਉੱਥੇ ਦਾ ਇੱਥੇ ਤਾਂ ਓਏ, ਉੱਥੇ ਤਾਂ ਕਿਹੜਾ ਦੇਣਾ ਵਾ। ਓਏ ਉੱਥੇ ਤਾਂ ਲੇਬਰ ਦੀ ਨਹੀਂ ਬਣਦੀ ਮਿੱਠੇ। ਤੇ ਹੁਣ ਤੂੰ ਮੇਰੇ ਲਾ ਗਿਆ ਯਾਰ 70-80 ਹਜ਼ਾਰ। 70-80 ਕਿੱਥੋਂ ਬਣਦੀ ਯਾਰ? ਇਹਨਾਂ ਨੂੰ ਕੀ ਪਤਾ, ਇਹ ਉਹ ਲੋਕ ਆ ਆਨਾ ਮਹੀਨਾ ਟਕਾ ਦਿਹਾੜੀ ਵਾਲੇ। ਸਹੀ ਗੱਲ ਆ। ਦੁਬਈ ਦਾ ਕੀ ਪਤਾ? ਓਏ ਯਾਰ ਦੁਬਈ ਦਾ ਤੁਹਾਨੂੰ ਪਤਾ ਵਾ? ਸਲਮਾਨ ਸਾਹਿਬ ਤੁਸੀਂ ਉੱਥੋਂ ਆਏ, ਤੁਹਾਨੂੰ ਪਤਾ ਹੋਣਾ। ਸਹੀ ਗੱਲ ਆ। ਕੀ ਪਤਾ ਨਾ ਹੋਵੇ, ਉੱਥੇ ਘੰਟੇ ਦੇ ਹਿਸਾਬ ਨਾਲ ਉਜਰਤ ਮਿਲਦੀ ਹੈ। ਏਦਾਂ ਹੀ ਆ। ਹਾਂਜੀ ਹਾਂਜੀ ਨਾਲੇ ਕਹਿੰਦੇ 40 ਮਿੰਟ ਦਾ ਘੰਟਾ ਵਾ ਉੱਥੇ। 8 ਰਿਆਲ 40 ਮਿੰਟ ਦਾ 8 ਦਿਰਹਮ 1 ਘੰਟੇ ਦੇ ਮਿਲਦੇ। ਏਦਾਂ ਹੀ ਆ। ਦੁਬਈ ਕਿਤੇ ਤੁਸੀਂ ਮਿਲਾਨ ਵਾਲੀ ਸਾਈਡ ਤੇ ਸਮਝ। ਓਏ ਯਾਰ ਤੁਹਾਨੂੰ ਕੀ ਪਤਾ? ਨਾਲੇ ਉਹ ਉੱਥੇ ਮਿਹਨਤਾਂ ਕਰਦੇ ਆ। ਹਾਂਜੀ। ਤੂੰ ਤਾਂ ਸੌਣਾ 6 ਸੀਟਰ ਬੈੱਡ ਤੇ। ਹਾਂ। ਕਦੋਂ ਤਾਂ ਚੰਗਚੀ ਮਿਹਨਤ ਕਰਦੇ ਆ ਭਾਈ। ਸਿਆਲਕੋਟ ਕੰਮ ਲੱਭ ਗਿਆ। ਉਹਨਾਂ ਨੇ ਕਿਹਾ ਤੇਰੀ ਤਨਖਾਹ 46,000 ਹੋ ਗਈ। ਕਹਿੰਦਾ ਫੈਸਲਾਬਾਦ ਦੇ ਕਿੰਨੇ ਬਣਦੇ? ਯਾਰ ਦੁਬਈ ਚਲ ਗਿਆ ਦੁਬਈ ਤੇ ਉੱਥੇ ਉਹ ਕਹਿ ਰਹੇ ਭਾਈ ਇਤਨੀ ਸੈਲਰੀ ਮਿਲੇਗੀ। ਕਹਿੰਦਾ ਨਹੀਂ ਯਾਰ ਮੈਂ ਚੰਗਾ ਭਲਾ ਸ਼ੇਖਪੂਰੇ ਸੈੱਟ ਸੀ। ਲਾਹੌਰ ਕੰਮ ਕਰਦਾ 3 ਮਹੀਨੇ 4 ਮਹੀਨੇ ਕੰਮ ਕੀਤਾ ਤੇ ਆਪਣੀ ਅੰਮੀ ਨੂੰ ਕਾਲ ਕਰਕੇ ਕਹਿੰਦਾ ਦੁਆ ਕਰੋ ਮੇਰਾ ਤਾਂ ਕਾਮਾ ਗਵਾਚ ਗਿਆ। ਲਾਹੌਰ ਦਾ ਕੰਮ ਹੈਗਾ। ਯਾਰ ਕਹਿੰਦੇ ਜਿਹੜੀ ਦੁਬਈ ਦੀ ਬਿਲਡਿੰਗ ਨਾ ਬੁਰਜ ਖਲੀਫਾ ਦੀ, ਉਹ ਤੋਂ ਇੰਜ ਵੀ ਘੁੰਮ ਜਾਂਦੀ ਆ ਆਪੀ। ਜੋ ਕੋਈ ਰਿਸ਼ੀ ਆਵੇ ਨਾ, ਮੈਂ ਸੁਣਿਆ ਉਹ ਘੁੰਮ ਕੇ ਇੱਕ ਵਾਰੀ ਕਹਿੰਦੇ ਹੁਣ ਉਹਦਾ ਕੋਈ ਜਗਾੜ ਲਾਉਂਦੇ ਆ ਮਿੱਠਾ ਜੀ, ਕਹਿੰਦੇ ਉਹਨੂੰ ਨਾ ਬੰਨਣਾ ਕਿਸੇ ਚੀਜ਼ ਨਾਲ। ਉਹ ਪਿੱਛੇ ਜੇ ਹਨੇਰੀ ਚੱਲੀ ਇੰਜ ਘੁੰਮ ਕੇ ਨਾਲ ਦੀ ਬਿਲਡਿੰਗ 'ਚ ਵੱਜੀ ਭਾਈ ਉਹ ਬੁਰਜ ਖਲੀਫਾ। ਹਾਂਜੀ ਉਹਦੀ ਉਤਲੀ ਸਾਈਡ ਜ਼ਮੀਨ ਨਾ ਲੱਗੀ, ਆ ਕੇ ਸਵਾਰੀਆਂ ਉਤਰੀਆਂ ਫੇਰ ਆਏਗੀ। ਹਾਂ ਕਿਉਂ ਕੈਸਾ ਤਜਰੀਆ ਕਰਨ ਡਏ ਏਦਾਂ ਹੀ ਆ। ਇਦਾਂ ਦੇ ਨਾਲ ਦੇ ਗਾਹਕ ਦੀ ਟਿੱਕੀ ਖਾਣ ਕੇ ਕੌਣ ਕਹਿੰਦਾ ਇਹ ਚਕਿਰਕੋ ਆ। ਸਹੀ ਆ। ਪਿਛਲੇ ਦਿਨਾਂ 'ਚ ਹਨੇਰੀ ਚੱਲੀ ਆ ਮਿੱਠਾ ਜੀ, ਉਹਦੇ ਸ਼ੀਸ਼ੇ ਟੁੱਟ ਕੇ ਲੋਕਾਂ ਦੇ ਘਰਾਂ 'ਚ ਡਿੱਗੇ। ਤੁਹਾਡੇ ਘਾਟੇ ਗਿਆ ਕੁਝ? ਨਹੀਂ ਦੁਬਈ ਦੇ ਵਿੱਚ ਕਹਿੰਦੇ ਮੱਥੇ ਪਾੜ ਕੇ ਬੁਰਜ ਖਲੀਫਾ ਸ਼ੀਸ਼ੇ ਯਾਰ ਟੁੱਟ ਕੇ ਡਿੱਗ ਪਏ ਲੋਕਾਂ ਦੇ ਉੱਚੇ। ਯਾਰ ਜਿਸ ਇਲਾਕੇ 'ਚ ਰਹਿੰਦਾ ਨਾ ਉੱਥੇ ਪਹਿਲੀ ਮੰਜ਼ਿਲ ਪਾਉਣੀ ਪੈਣ। ਕੀ ਹੋ ਗਿਆ? ਪਹਿਲੀ ਮੰਜ਼ਿਲ ਤੁਸੀਂ ਪਾ ਸਕਦੇ। ਦੁਬਈ ਦੀਆਂ ਗੱਲਾਂ ਕਰਨ ਆ। ਓਏ ਗਰੀਬ ਪ੍ਰੋ ਮੈਕਸ। ਓਏ ਤੂੰ ਦੁਬਈ ਦੀਆਂ ਗੱਲਾਂ ਕਰਨ ਡਿਆ, ਤੇਰਾ ਘਰ ਹਲੇ ਵੀ ਐ ਵਾ। ਭਾਜੀ ਜਿੱਥੇ ਰਹਿੰਦਾ ਵਾ ਉੱਥੇ ਚਲਗੋਜ਼ਾ 1.25 ਲੱਖ ਨੂੰ ਤੋਲਾ ਵਾ। ਭਾਜੀ ਪਤਾ ਕੀ ਗੱਲ ਆ? ਭਾਈ ਉਹ ਕਾਲੇ ਚਨੇ ਨੂੰ ਵੀ ਡਰਾਈ ਫਰੂਟ ਹੀ ਦਿੰਦੇ।
ਜਿੱਥੇ ਰਹਿੰਦਾ ਉੱਥੇ ਰੋਟੀ ਰਾਟੀ ਤਾਂ ਨਹੀਂ ਖਾਂਦੇ ਮਜ਼ਦੂਰ, ਬਬਲ ਪਾ ਕੇ ਸਾਰੀ ਦਿਨ ਲਗਾ ਬਸ। ਇਹਨਾਂ ਦੁਬਈ ਦੇ ਕਿੰਨੀਆਂ ਗੱਲਾਂ ਕਰਦਾ, ਜਿਸ ਇਲਾਕੇ 'ਚ ਰਹਿੰਦਾ ਨਾ ਉੱਥੇ ਅਸਲੀ ਸੋਨਾ ਡਾਕੂ ਨਹੀਂ ਲੁੱਟਦੇ ਭਾਈ, ਤੇ ਫੜਿਆ ਜਾਣਾ। ਉਹ ਆਰਟੀਫਿਸ਼ੀਅਲ ਦਾ ਕੰਮ ਕਰਦੇ ਵੀ ਆਰਟੀਫਿਸ਼ੀਅਲ ਲੁੱਟਣਾ ਪੈਂਦਾ। ਮੁਹੰਮਦ ਦੁਬਈ ਦੀਆਂ ਗੱਲਾਂ ਕਰਦਾ, ਤੇਰੇ ਇਲਾਕੇ 'ਚ ਹੱਲੇ ਵੀ ਪੈਦਲ ਬੰਦੇ ਹੱਥ ਦੇ ਕੇ ਮੁੜਦੇ ਆ ਯਾਰ ਪੈਦਲ ਹੀ। ਦੁਬਈ ਦੀਆਂ ਗੱਲਾਂ ਕਰਦਾ, ਜਿਸ ਇਲਾਕੇ 'ਚ ਰਹਿੰਦਾ ਉੱਥੇ ਔਰਤਾਂ ਜਿਹੜੀਆਂ ਕੰਨ 'ਚ ਤੀਲਾ ਪਾਉਂਦੀਆਂ ਨਾ ਉਹਨੂੰ ਝਾਲ ਫਰਾਉਂਦੀਆਂ ਵਾ। ਝਾੜੂ ਤੇ ਤੀਲੇ ਨੂੰ ਝਾਲ ਫਰਾਈ। ਇਹਨਾਂ ਦੇ ਮੈਂ ਮੱਲੇ ਗਿਆ ਨਾ ਤੇ ਇਦਾਂ ਲੱਗਾ ਸਾਰੇ ਬੰਦੇ ਲੰਗੜੇ ਆ, ਬਾਅਦ ਚ ਪਤਾ ਲੱਗਾ ਸੜਕਾਂ ਬਣਨ ਵਾਲੀਆਂ। ਟੋਏ ਟਿੱਬੇ ਓਕੇ ਯਾਰ ਮੈਂ ਤਾਂ ਇਲਾਕੇ 'ਚ ਗਿਆ ਵਾ, ਬੜਾ ਵੱਡਾ ਭੱਠਾ ਨਹੀਂ ਹੁੰਦਾ ਇੱਟਾਂ ਵਾਲਾ, ਉਹਦੇ ਆਲੇ ਦੁਆਲੇ ਸਾਰੇ ਫਿਰ ਤੋਰੇ ਹੈਪੀ 버ਗਰ ਖਾ ਰਹੇ। ਮੈਂ ਕਿਹਾ ਇਹ ਕੀ ਕਹਿੰਦੇ, ਬੁਰਜ ਖਲੀਫਾ ਭਾਜੀ। ਉੱਥੇ ਮੈਂ ਕੱਚੇ ਕੁੱਚੇ ਪਾ ਕੇ ਫਿਰੀ ਜਾਂਦੇ ਨਾਲ। ਨਹੀਂ ਮੇਰੀ ਦਿਲ ਦੀ ਖਵਾਇਸ਼ ਹੈਗੀ ਹੈ ਇਨਸ਼ਾੱਲਾ ਇੱਕ ਨਾ ਇੱਕ ਦਿਨ ਕਦੀ ਨਾ ਕਦੀ ਯਾਰ ਅੱਲਾ ਕਰੇ ਯਾਰ ਤੂੰ ਮੈਂ ਜਾਏਂਗਾ ਦੁਬਈ ਯਾਰ ਜਾਵਾਂ। ਦੁਬਈ ਤੁਸੀਂ ਜਾਣਾ ਤੁਸੀਂ ਦੁਬਈ? ਹਾਂ ਯਾਰ ਭਾਜੀ ਇਹਨੇ ਕਿਤੇ ਟੀਵੀ ਤੇ ਦੇਖ ਲਿਆ, ਇਹਨੇ ਟੀਵੀ ਤੇ ਕਿਤੇ ਦੇਖ ਲਿਆ ਵੀ ਉੱਥੇ ਕਸ਼ਤੀਆਂ ਚੱਲਦੀਆਂ ਨੇ ਕਰਕੇ, ਤੇ ਛੱਪੜ 'ਚ ਖੁਰਲੀ ਸੁੱਟ ਕੇ ਬੈਠਾ ਹੋਇਆ। ਦੱਸ ਯਾਰ ਬੁਰਜ ਖਲੀਫਾ ਦੇ ਬਾਰੇ 'ਚ ਤੁਹਾਨੂੰ ਇੱਕ ਗੱਲ ਹੋਰ ਵੀ ਸ਼ਾਇਦ ਪਤਾ ਹਾਂਜੀ ਉਹਦੇ 'ਚ ਨਾ ਬਿਲਟ ਇਨ ਗੇਂਦਾਂ ਲੱਗੀਆਂ, ਬਾਲਸ ਹਾਂਜੀ ਬਾਲ ਗੇਂਦਾਂ ਵੱਡੀਆਂ। ਉਹ ਜਦੋਂ ਕੋਈ ਅਰਥਕਵੇਕ ਜਾਂ ਕੋਈ ਤੂਫਾਨ ਆਉਂਦਾ ਨਾ ਉਹ ਇੰਜ ਥੱਲੇ ਨੂੰ ਆ ਜਾਂਦੀਆਂ ਵਾ ਤਾਂ ਕਿ ਉਹ ਸਟੇਬਲ ਹੋ ਜਾਏ, ਸਟੇਬਲ ਹੋ ਜਾ ਡਿੱਗ ਨਾ ਜਾ। ਯਾਰ ਜਦੋਂ ਇਹ ਵੀ ਮੈਂ ਸੁਣਨ ਚ ਆਇਆ ਵਾ ਕਿ ਜਹਾਜ਼ ਲੰਘਿਆ ਨਾ ਜਦੋਂ ਬੁਰਜ ਖਲੀਫਾ ਦੇ ਉੱਤੇ, ਜਿਹੜਾ ਸੂਆ ਜਿਹਾ ਵਾ ਉਹ ਫਿਰ ਗਿਆ ਭਾਈ ਥੱਲੇ ਜਹਾਜ਼ ਦੇ, ਉਹ ਝਰੀਟ ਪੈ ਗਈ, ਝਰੀਟ ਪੈ ਗਈ। ਉਹਨਾਂ ਨੇ ਫਿਰ ਕੈਂਸਲ ਕਰ ਕਹਿੰਦੇ ਇੱਥੋਂ ਨਹੀਂ ਲੰਘਣਾ ਇੱਥੇ। ਯਾਰ ਮੈਨੂੰ ਲੱਗ ਰਿਹਾ ਮੇਰਾ ਖਿਆਲ ਦੁਬਈ ਨਹੀਂ ਰਹਿੰਦਾ ਮੈਂ ਕਿਤੇ। ਮੈਂ ਉਹ ਯਾਰ ਤੁਹਾਨੂੰ ਪਤਾ ਹੀ ਨਹੀਂ, ਲੈ ਉਹਨਾਂ ਨੇ ਫਲਾਈਟਾਂ ਕੈਂਸਲ ਕਰਾਤੇ। ਪੰਚਾਇਤ 'ਚ ਵੱਡੀਆਂ ਵੱਡੀਆਂ ਗੱਲਾਂ ਕਰਕੇ ਨਾ ਵੱਡੇ ਵੱਡੇ ਫੈਸਲੇ ਕਰਕੇ ਉਹਨੇ ਯਾਰ ਮੈਂ ਚੱਲਦਾ, ਮੁੜ ਕੇ ਘਰਦਿਆਂ ਨੇ ਬੂਹਾ ਨਹੀਂ ਖੋਲਣਾ। ਭਾਜੀ ਉੱਥੇ ਇੱਕ ਬੰਦੇ ਦਾ ਰਿਕਾਰਡ ਆ, ਵਰਲਡ ਰਿਕਾਰਡ। ਉਹ ਦੁਬਈ ਦੀ ਜਿਹੜੀ ਸੂਈ ਜੀ ਨਾ ਮਿੱਠਾ ਜੀ, ਉੱਤੇ ਬਨੈਣ ਸਿਖਾਈ ਉਹਨੇ ਆਪਣੀ, ਉੱਤੇ ਲਿਜਾ ਕੇ। ਜਿਸ ਇਲਾਕੇ 'ਚ ਰਹਿੰਦਾ ਨਾ ਗਰਾਊਂਡ 'ਚ ਸਾਰੀ ਜ਼ਿੰਦਗੀ ਇਹੀ ਕਹਿੰਦਾ ਕੱਢਦੀ ਆ, ਮੈਨੂੰ ਖਿਲਾ ਲਓ ਮੈਨੂੰ ਖਿਲਾ ਲਓ। ਮਿੱਠਾ ਜੀ ਮੈਂ ਤੁਹਾਨੂੰ ਝੂਠ ਨਹੀਂ ਬੋਲਣ ਦਿਆਂ, ਕੀ ਹੋ ਗਿਆ ਤੈਨੂੰ ਯਾਰ? ਕਿਹੜੇ ਕੱਪੜੇ ਯਾਰ ਉੱਥੇ ਉਹ ਭਾਜੀ ਅੱਲਾ ਦੇ ਬੰਦੇ, ਉਹ ਏਡੀ ਹਾਈਟ ਦੱਸੋ। ਉੱਥੇ ਫਸ ਜਾਂਦੇ ਕੱਪੜੇ ਭਾਗ ਲਓ, ਉਹ ਬਹੁਤ ਦੂਰ ਆ। ਇਹਦੇ ਘਰੋਂ ਚੂਹਾ ਇੰਨੀ ਕੁ ਬੁਰਕੀ ਲੈ ਗਿਆ, ਜਾਂਦਾ ਦੇਖ ਲਿਆ, ਬੇਗਮ ਕੁੱਟਤੀ। ਕਹਿੰਦਾ ਤੈਨੂੰ ਮੈਂ ਵੀ ਕਹਾਂ ਆਟਾ ਜਾਂਦਾ ਕਿੱਥੇ ਆ। ਕਹਿੰਦੀ ਚੂਹਾ ਯਾਰ ਇੰਨੀ ਕੁ ਬੁਰਕੀ ਰੋਟੀ ਦੀ ਨਾ ਚੂਹਾ ਲੈ ਕੇ ਇਹਦੇ ਘਰੋਂ ਨਿਕਲੇ ਤੇ ਮੂੰਹ ਤੇ ਕਾਲੀਆਂ ਉਂਗਲਾਂ ਫੇਰ ਕੇ ਉਹਦੇ ਪਿੱਛੇ ਜਾ ਰਿਹਾ। ਇੰਨੀ ਕੁ ਰੋਟੀ ਇਹਦੇ ਘਰੋਂ ਇਹਦਾ ਚੂਹਾ ਲੈ ਕੇ ਜਾਉਂਦੇ ਤੇ ਜਾਂਦੇ ਨੇ ਵਾਇ ਕਰਾਣਾ, ਜਾ ਪਕਾਉਂਦੀ ਹੈ, ਜਾ ਪਕਾਉਂਦੀ। ਚੂਹਾ ਇਹਦੇ ਘਰੋਂ ਇੰਨੀ ਕੁ ਬੁਰਕੀ ਲੈ ਕੇ ਅੱਗੇ ਅਗਲੇ ਦਿਨ 8-10 ਕੜੀਕੀਆਂ ਲਾਈਆਂ। ਚੂਹਾ ਕੋਲੋਂ ਪਰੌਠਾ ਪਕਾ ਕੇ ਦੇ ਗਿਆ, ਉਹਨੇ ਕਹਿੰਦਾ ਫੜ ਕੜੀਕੀਆਂ ਚੁੱਕ ਪਰੌਠਾ ਲੈ ਲਾ। ਉਹ ਇਹਦੇ ਘਰੋਂ ਰੋਟੀ ਚੁੱਕ ਕੇ ਲੈ ਗਿਆ ਤੇ ਕਿਤੇ ਦਿਹਾੜੀ ਕਰਕੇ 13 ਰੁਪਏ ਲਿਆ ਕੇ ਦੇ ਦਿਆ ਇਹਨੂੰ, ਕਹਿੰਦਾ ਬੱਲ ਐਲਾ ਫੜ। ਇੰਨੀ ਵਾਧੂਆਂ ਦਿੱਤੀਆਂ। ਬੜਾ ਚਵਲਾ ਬੇਵਕੂਫ ਆ। ਚੂਹਾ ਇਹਦੇ ਘਰੋਂ ਐਡੀ ਕੁ ਬੁਰਕੀ ਲੈ ਗਿਆ ਤੇ ਵਿਹੜੇ 'ਚ ਸਾਲਨ ਰੱਖ ਕੇ ਉਹਨੂੰ ਢੀਕਣ ਡਿਆ ਵੀ ਹੁਣ ਆ ਲੈ ਐਡਾ ਮਾਠਾ ਘਰ ਆ, ਇਹਦੇ ਘਰ ਚੂਹੇ ਵੀ ਬੁੱਢੇ ਹੁੰਦੇ, ਇੱਕ ਅੱਜ ਸੋਡੀ ਬੜੀ ਹੁੰਦੀ, ਇੱਕ ਅੱਜ ਰੋਟੀ ਹੋ ਜਾ। ਨਾਲੇ ਮੈਂ ਵੀ ਇਹ ਗੱਲ ਸੁਣੀ ਆ, ਜਿਹੜੀ ਇੱਧਰਲੀ ਸਾਈਡ ਨਾ ਬੁਰਜ ਖਲੀਫਾ ਦੀ, ਉਹ ਬਹਿ ਗਈ ਆ, ਸਲਾਬ ਪੈ ਗਿਆ ਉਹਨੂੰ। ਕਿਹੜੀ ਯਾਰ ਇੱਧਰਲੀ ਸਾਈਡ ਨਹੀਂ ਕੰਧ, ਇੱਧਰਲੀ ਪਿੱਛੇ ਵਾਲੀ ਦਾਨਸ਼ ਤੈਨੂੰ ਉਦੋਂ ਦਿਖਾਈ ਨਹੀਂ, ਮੈਂ ਦਰਾਣਾ ਪੈਣ ਨਹੀਂ ਆ, ਉਹ ਸਲਾਬੀ ਹੋ ਗਈ ਭਾਜੀ। ਬੁਰਜ ਖਲੀਫਾ ਵਿਕ ਗਿਆ ਵਾ, ਉਤਲੀਆਂ ਮੰਜ਼ਲਾਂ ਉਹਨਾਂ ਨੇ ਪੁੱਟ ਕੇ ਲੈ ਜਾਣੀਆਂ। ਹਾਂ ਉਹ ਵੇਚਤਾ ਵਾ ਉਹਨਾਂ ਨੇ। 30 ਮੰਜ਼ਲਾਂ ਜਿਹੜੀਆਂ ਨਾ ਉਹ ਵੇਚਤੀਆਂ ਵਾ, ਉਤਲੀਆਂ ਵਿਕ ਗਈਆਂ। ਹਾਲਾਤ ਬਹੁਤ ਖਰਾਬ ਹੋ ਗਏ ਉਸ ਮੁਲਕ ਦੇ, ਉਹਨਾਂ ਨੇ ਵੇਚਤੀਆਂ ਵਾ, ਉੱਥੇ ਕਰਜ਼ਾ ਲੈਂਦੇ ਨਾ ਕਿਸੇ ਲੈ ਹੋਰ ਇਲਾਕੇ 'ਚ ਜਾ ਕੇ ਪੁੱਠਾ ਠੋਕੜੋ। ਤੁਹਾਨੂੰ ਵੀ ਪਤਾ ਹੋਣਾ। ਮੈਂ ਤੇ ਜਾਵਾਂਗਾ ਤੇ ਪਤਾ ਲੱਗੂਗਾ। ਮੈਨੂੰ ਯਾਰ ਨਾਲ ਲੈ ਕੇ ਉਹ ਕਿਹੜਾ ਹੋਟਲ ਆ, ਲਾਲ ਕਿਲਾ ਕਿਹੜਾ? ਆਹੋ ਲਾਲ ਕਿਲਾ। ਉਹਦੀ ਦਾਲ ਬਹੁਤ ਮਸ਼ਹੂਰ ਆ, ਹੁਣ ਉਹਨਾਂ ਨੇ ਰੋਟੀ ਫ੍ਰੀ ਕਰਤੀ ਦਾਲ ਨਾਲ। ਉਹ ਲਾਲ ਕਿਲਾ ਲਾਲ ਹਜ਼ਾਰਾ ਨਹੀਂ ਹੈਗਾ, ਲਾਲ ਉਹ ਭਾਜੀ ਰੋਟੀ ਉਹਨਾਂ ਨੇ ਫ੍ਰੀ ਕਰਤੀ ਦਾਲ ਦੇ ਨਾਲ। ਉਹਨੇ ਕਿਹਾ ਜੀ 190 ਦਰਮ ਦੀ, ਹਾਂ, ਤੇ ਨਾਲ ਰੋਟੀਆਂ ਜਿੰਨੀ ਮਰਜ਼ੀ ਖਾਓ। ਉਹ ਇੱਧਰ ਤੇ ਨਹੀਂ, ਸਟੇਸ਼ਨ ਤੋਂ ਥੋੜਾ ਅੱਗੇ। ਦੇਖ ਲਾ ਇਹਨੂੰ ਕਿੰਨਾ ਉੱਥੇ ਦਾ ਲਾਲ ਕਿਲੇ ਦਾ ਪਤਾ। ਇੱਥੇ ਸਲਾਨੀ ਦੀ 골ਡਨ ਆਈਡੀ ਬਣਵਾਈ ਹੈ। ਲੈ 골ਡਨ ਆਈਡੀ। ਹਾਂ ਅੱਛਾ ਯਾਰ ਉਹਨਾਂ ਨੇ ਇਹਨੂੰ ਐਸ ਵਾਰੀ ਸ਼ੀਲਡ ਦਿੱਤੀ ਆ, ਇੰਜ ਕਰਕੇ ਤੁਸੀਂ ਲੱਗ ਭਾਜੀ ਉੱਥੇ ਇੱਕ ਪੂਰੇ ਨਾਨਾ ਦੇ ਪੈਕਟ ਨਾਲ ਪਲੇਟ ਨੂੰ ਖਾ ਗਿਆ ਪੂਰੀ ਇੰਜ ਕਰਕੇ। ਯਾਰ ਇਹਨੇ ਆਪਣੇ ਸਾਰੇ ਘਰ 'ਚ ਕੈਮਰੇ ਲਵਾਏ, ਇੱਕ ਕੈਮਰਾ ਖਰਾਬ ਹੋ ਗਿਆ ਤੇ ਉਹਦੇ ਅੱਗੇ ਹਰੀ ਪੱਟੀ ਲਾਈ। ਅੱਕ ਕੇ ਲਈ ਦਾ ਵਾਹ ਬਰੀਕ ਤੇਰੇ ਵਰਗਾ ਬੰਦਾ ਨਾ ਇਹ ਐਡਾ ਮਾਠੇ ਲਾਗੇ ਚ ਰਹਿੰਦਾ ਵਾ, ਘੰਟਾ ਘਰ ਦੇ ਆਲੇ ਦੁਆਲੇ ਘੁੰਮ ਸਾਰੀ ਦਿਹਾੜੀ ਕੱਢਦੀ ਆ ਮੈਨੂੰ ਘਰ ਨਹੀਂ ਲੱਭਣ ਡਿਆ। ਉਹ ਤੇ ਬਹੁਤ ਦੂਰ ਆ ਬੱਕੂ ਆਣੇ। ਸਲਾਨੀ ਤੇ ਰੋਟੀ ਖਾ ਰਿਹਾ ਤੇ ਐਵੇਂ ਹੀ ਉਹਨੇ ਵਰਤਾਨ ਵਾਲੇ ਨਾ ਪੁੱਛਲੇ ਭਾਈ ਹੋਰ ਕੁਛ ਹੈ, ਸਪਰਾਈਟ ਪਾ ਲੈਣਾ। ਸਲਾਨੀ ਤੇ ਰੋਟੀ ਰੋਟੀ ਖਾ ਕੇ ਵੱਡਾ ਢਕਾਰ ਮਾਰ ਕੇ ਕਹਿ ਲੋ ਤੁਹਾਡੇ ਜ਼ੈਕ 'ਚ ਫਰਕ ਆ ਗਿਆ। ਯਾਰ ਤੂੰ ਸਲਾਨੀ ਵਾਲਿਆਂ ਨੇ ਇੰਜ ਕਰਕੇ ਇਹਦੇ ਅੱਗੇ ਰੋਟੀ ਲਿਆ ਕੇ ਰੱਖੀ ਤੇ ਜੇਬ 'ਚ ਮੱਖਣ ਦੀ ਟਿੱਕੀ ਕੱਢਣ ਦਿਆ। ਯਾਰ ਇਹਨੇ ਨਾ ਸਲਾਨੀ ਵਾਲੇ ਤੇ ਰੋਟੀ ਖਾਧੀ ਤੇ ਕਹਿੰਦਾ ਲਿਖ ਲੈਣਾ, ਉਹਨਾਂ ਨੇ ਅੱਗੇ ਲੈਤਾ ਯਤੀਮ।
एक जगह पे लिखा बेसहारा अफराद को मुफ्त खाना खिलाया जाता है ਤੇ ਆਪਣੇ ਬੁੜੇ ਨੂੰ ਕਹਿੰਦੇ ਜਾ ਖਾ ਲੈ ਜਾ ਲਿਖਿਆ ਵਾ ਘਰ ਦੇ ਬਾਹਰ ਸੋਹਣਾ ਪਾਣੀ ਤਰੌਂਕਣ ਡਿਆ, ਝਾੜੂ ਮਾਰਨ ਡਿਆ, ਚੂਨੇ ਨੇ ਵੈਲਕਮ ਲਿਖਿਆ। ਮੈਂ ਕਿਹਾ ਕੁਝ ਫੰਕਸ਼ਨ ਹੈ? ਕਹਿੰਦਾ ਨਹੀਂ ਭਾਜੀ ਅੱਬੇ ਨੇ ਖੋਤਾ ਲਟਾਉਣਾ। ਵੈਲਕਮ ਕਦੋਂ ਲਿਖਿਆ ਆ? ਉਹ ਦੁਬਈ ਜਾਣਾ ਕਿਹੜਾ ਔਖਾ ਵਾ ਯਾਰ। ਹੋਰ ਕੌਣ ਆ ਤੁਹਾਡੇ ਨਾਲ? ਕਿਹਨੇ ਜਾਣਾ? ਇਕੱਲੇ ਹੀ ਆ ਜੀ ਫਿਲਹਾਲ। ਮੈਂ ਤਾਂ ਹੋਇਆ ਆ। ਤੁਸੀਂ ਇਹ ਆਈਡੀ ਕਾਰਡ ਦੇਖੋ ਬਣ ਗਿਆ ਤੁਹਾਡਾ? ਪਾਸਪੋਰਟ? ਉਹ ਤੋਂ ਬਗੈਰ ਨਹੀਂ ਜਾ ਸਕਦਾ। ਨਹੀਂ ਓਏ ਉਹ ਤੂੰ ਮੰਠਾਰ ਚ ਬਹਿ ਕੇ ਜਾਣਾ, ਫਿੱਟੇ ਮੂੰਹ ਲੈ, ਉਹ ਤੋਂ ਬਗੈਰ ਜਾ ਆਪਣੇ ਪਹਿਲੇ ਕਾਗਜ਼ਾਤ ਪੂਰੇ ਹਲੇ ਤੇ ਇਹਦਾ ਜਦੋਂ ਬਰਥ ਸਰਟੀਫਿਕੇਟ ਉੱਤੇ ਪੂਰੀ ਕਹਾਣੀ ਲਿਖੀ ਹੈ। ਹਾਂਜੀ ਸਸਪੈਂਸ ਵਾਲੀ ਕਹਾਣੀ ਆ ਸਾਰੀ। ਅੱਛਾ ਹਾਂ ਸਸਪੈਂਸ ਆ ਅੱਗੇ ਜਾ ਕੇ ਬਹੁਤ ਵੱਡਾ। ਇੱਕ ਵਾਰੀ ਗਿਆ ਦੁਬਈ, ਜਹਾਜ਼ ਛਿੱਤਰ ਖਾ ਲਿਆ। ਕਿਉਂ? ਇੰਜ ਕਰਕੇ 에ਅਰ ਹੋਸਟਸ ਆਈ ਆ ਤੇ ਮਸ਼ਰਤੀ ਨੂੰ ਖੋਲ ਕੇ ਬੈਠਾ, ਕਹਿੰਦਾ ਮੈਂ ਸਟੂਡੈਂਟ ਵੀਜ਼ੇ ਤੇ ਆਇਆ। 9ਵੀਂ ਕਲਾਸ ਦੀ ਜਿਹੜਾ ਚੇਜ਼ਾ ਕਰਨ ਦੇ ਗਿਆ ਜਹਾਜ਼ ਤੇ ਦਾ ਬਾਰ-ਬਾਰ ਇਹਨੂੰ ਆ ਕੇ ਕਹੀ ਜਾਣ ਪਾਣੀ ਵੀ ਘਰ ਕਦੇ ਕਿਸੇ ਨੂੰ ਪੁੱਛਿਆ ਤੂੰ? 3 ਮਹੀਨੇ ਦੇ ਵੀਜ਼ੇ ਨਾਲ ਰੌਲਾ ਪਾਇਆ, ਕਹਿੰਦਾ ਯਾਰ ਮੈਨੂੰ ਘੱਟ ਕਰਦੇ, ਮੈਂ ਇੰਨੇ ਦਿਨ ਨਹੀਂ ਰਹਿਣਾ। ਜਹਾਜ਼ 'ਚ ਬਹਿ ਕੇ ਦੁਬਈ ਚੱਲਾ ਵਾ ਤੇ ਅੱਧਾ ਕੁ ਘੰਟਾ ਜਹਾਜ਼ ਉੱਡਿਆ ਤੇ ਥੱਲੇ ਚਾਦਰ ਵਿਛਾ ਕੇ ਲੰਮੇ ਪਿਆ ਸੀਟਾਂ ਦੇ ਦਰਮਿਆਨ 'ਚ ਨੀ ਜਿਹੜਾ ਰਾਹ। ਜਹਾਜ਼ ਚ ਬਰਥ ਲੱਭਦਾ ਫਿਰੇ। ਓਏ ਯਾਰ ਉਹ ਚ ਕਿੱਥੇ ਹੁੰਦਾ? ਉਹ ਜਹਾਜ਼ 'ਚ ਬਹਿ ਗਿਆ ਤੇ 2 ਘੰਟੇ ਜਹਾਜ਼ 'ਚ ਲਿਆ ਤੇ ਵਾਸ਼ਰੂਮ ਨਹੀਂ ਗਿਆ। ਕਹਿੰਦਾ ਭਾਈ ਥੱਲੇ ਕਿਸੇ ਤੇ ਪੈ ਗਿਆ ਫੇਰ। ਭਾਈ ਜਹਾਜ਼ 'ਚ ਬੈਠਾ ਯਕਦਮ ਉੱਠ ਕੇ ਨਾ 에ਅਰ ਹੋਸਟਸ ਨੂੰ ਕੰਗਣ ਪਾਉਣ ਡਿਆ। ਕਹਿੰਦੀ ਇਹ ਕੀ ਹੈ? ਕਹਿੰਦਾ ਮੇਰੀ ਮਾਂ ਨੇ ਕਹਾ ਜੀ ਹੋਣੇ ਵਾਲੀ ਬਹੂ को दे देना। ਕਿਤੋਂ ਬਹੂ ਚੱਲੀ। ਭਾਈ ਜਹਾਜ਼ 'ਚ ਸਾਰੀਆਂ ਸਵਾਰੀਆਂ ਪੂਰੀਆਂ ਹੋ ਗਈਆਂ, 에ਅਰ ਹੋਸਟਸ ਨੇ ਦਰਵਾਜ਼ਾ ਬੰਦ ਕੀਤਾ ਤੇ ਪਿੱਛੇ ਬੈਠਾ ਕਹੀ ਜਾਂਦੇ ਚੱਲ ਵੀ ਪਾਇਲਟ ਮਾਰ ਕੇ ਇੱਕ ਚੱਲ ਵੀ ਫੜ ਤਿਆਰੀ ਨਿਕਲੀਏ। ਆਏ ਹਾਏ ਯਾਰ ਪਾਇਲਟ ਕੋ ਗੁੱਟ ਖਾ ਲਈ। ਜਹਾਜ਼ 'ਚ ਵੜਦੇ ਸਾਰੇ ਕਹਿੰਦਾ ਸ਼ੂਟਰ ਪਹੁੰਚਾ ਦੇ, ਸ਼ੂਟਰ। ਰੁਕੀ ਨਾ ਕਿਤੇ ਵੀ। ਆਏ ਹਾਏ। ਐਂਡ ਅੱਗੇ ਜਾ ਕੇ ਪਾਇਲਟ ਨੂੰ USB ਫੜਾਉਂਦਾ, ਕਹਿੰਦਾ ਅੱਲਾ ਕਵਾਲੀਆਂ ਲਾ ਦੇ। ਵਾਜਦਾ ਵਜਾਉਂਦਾ ਕਿਤੇ ਪਾਇਲਟ ਕੋ ਗਿਆ, ਪਾਇਲਟ ਇੰਜ ਵੇਖਿਆ ਤੇ ਉਹਨੂੰ ਕੱਚਾ, ਕਹਿੰਦਾ ਕਿਰਾਇਆ ਹੋ ਗਿਆ ਵਾ ਮੇਰਾ। ਕਹਿੰਦਾ ਕਿਰਾਇਆ ਹੋ ਗਿਆ ਭਾਜੀ। ਇਹਨੇ ਇੰਨਾ ਤੰਗ ਕੀਤਾ ਜਹਾਜ਼ 'ਚ, ਉਹਨਾਂ ਨੇ ਉੱਡਣ ਵਾਲਾ ਬਟਨ ਦਬਾਤਾ, ਵਿੱਚ ਹੀ ਆਇਆ ਮੇਰੀ ਜਾਵੇ। ਇਹ ਹੋਸਟਸ ਦਾ ਬਟਨ ਦੱਬ ਕੇ ਉਹਨੂੰ ਆਵਾਜ਼ ਮਾਰ ਕੇ ਕਹਿੰਦਾ ਆ ਦੁੱਧ ਵਾਲੀਆਂ ਬੋਤਲਾਂ ਫ੍ਰਿਜ 'ਚ। ਯਾਰ ਜਹਾਜ਼ 'ਚ ਬੈਠਾ ਵਾ ਤੇ ਆਵਾਜ਼ ਨਹੀਂ ਨਿਕਲ ਰਹੀ, ਸਾਹ ਬੰਦ ਹੋਇਆ। ਬਾਅਦ 'ਚ 에ਅਰ ਹੋਸਟਸ ਨੇ ਆ ਕੇ ਵੇਖਿਆ ਤੇ 에ਅਰ ਬੈਗ ਖੋਲ ਕੇ ਬੈਠਾ ਇੱਥੇ ਫਸਿਆ। ਜਹਾਜ਼ 'ਚ ਵੜਦੇ ਹੀ ਨਾ 에ਅਰ ਹੋਸਟਲ ਨੂੰ 2 ਛਾਪਰ ਫੜਾ ਰਿਹਾ, ਦਰਜਨ ਕੇਲੇ। ਕਿੰਨੂੰ ਕਹਿੰਦਾ ਅੱਧੇ ਘੰਟੇ ਬਾਅਦ ਮੈਨੂੰ ਦੇਣੇ। ਵੀ ਕਹਿੰਦਾ ਕਾਕਾ ਤੂੰ ਤਾਂ ਪਾਇਲਟ ਖਾ ਲੋ। ਜਹਾਜ਼ 'ਚ ਉਤਰਨ ਡਿਆ, ਸਾਰੀਆਂ ਸਵਾਰੀਆਂ ਉਤਰ ਗਈਆਂ, ਉੱਥੇ ਖਲੋਤਾ। 에ਅਰ ਹੋਸਟਸ ਕਹਿੰਦੀ ਤੁਸੀਂ ਜਾਂਦੇ ਨਹੀਂ। ਕਹਿੰਦਾ ਉਹ ਮੇਰਾ ਨਾ ਫ੍ਰਿਜ ਕੀਮਾ ਪਿਆ ਮਾੜਾ ਜਿਹਾ, ਉਹ ਫੜਾ। ਜਹਾਜ਼ ਚ ਬੈਠਾ ਵਾ, ਉਤਰਨ ਲੱਗਾ ਤੇ ਇਹ ਸੁਣਦੇ ਸਿਰ ਤੇ ਪਿਆਰ ਦੇ ਕੇ ਤੈਨੂੰ 200 ਦੇ ਦਿਆ। ਅਰੇ ਯਾਰ ਇੱਕ ਅੰਡਰਵਰਲਡ ਦਾ ਡੌਨ ਬਣ ਗਿਆ ਤੇ ਫੁੱਲ ਗਰੀਬ। ਇੱਕ ਬੰਦੇ ਦੀ ਸਵਾਰੀ ਫੜ ਲਈ, ਕਤਲ ਕਰਨ ਜਾਂਦੇ ਤੇ ਰਸਤੇ 'ਚ ਨਾ ਕਿਤੇ ਮੋਟਰਸਾਈਕਲ ਦਾ ਪਿਛਲਾ ਟਾਇਰ ਪੈਂਚਰ ਹੋਇਆ, ਫੁੱਲ ਲੱਗੇ ਬੈਗ। ਡੋਨ ਅੰਡਰਵਰਲਡ। ਉਹ ਯਾਰ ਇਹ ਵੀ ਬੜਾ ਮਾਟਾ ਡੋਨ ਬਣ ਗਿਆ। ਤੇ ਗਲੀ ਮਹੱਲੇ 'ਚ ਰੱਸਾ ਮੋਢੇ ਤੇ ਪਾ ਕੇ ਆਂਡਿਆ, ਡੋਨ ਨਹੀਂ ਕਰਾ ਲੋ। ਅੰਡਰਵਰਲਡ ਦਾ ਡੌਨ ਬਣ ਗਿਆ, ਐਡਾ ਥੱਕਿਆ ਡੌਨ। ਇੱਕ ਬੰਦੇ ਨੇ ਤਸਵੀਰ ਸੈਂਡ ਕੀਤੀ WhatsApp ਕਿ ਇਹਨੂੰ ਮਾਰਨਾ, ਤੇ ਉੱਥੇ ਕਹਿੰਦਾ ਭਾਜੀ ਮੇਰੇ ਕੋਲ ਮਰਿਆ ਪਿਆ, ਉਹ ਦੇ ਦੇਵਾਂ ਤੁਹਾਨੂੰ। ਜਿਹੜੀ ਕਿਹਾ ਉਹ ਮਾਰ। ਭਾਈ ਇੱਕ ਗੱਲ ਹੋਰ, ਇੱਕ ਮਿੰਟ ਮੇਰੇ ਦਿਮਾਗ 'ਚ ਆਈ। ਇਹਨੇ ਨਾ 에ਅਰਪੋਰਟ ਤੇ ਕਹਿੰਦਾ ਯਾਰ ਖੁਸ਼ਕ ਮੇਵਾ ਜਾਤ ਨਹੀਂ ਜਾਣ ਦਿੰਦੇ, ਤੇ ਬਾਹਰ ਉਹਨਾਂ ਤੇ ਪਾਣੀ ਪਾਉਣ। ਅੰਡਰਵਰਲਡ ਦਾ ਡੌਨ ਬਣ ਗਿਆ ਤੇ ਇੱਕ ਬੰਦੇ ਨੇ ਇਹਨੂੰ ਫੋਨ ਕੀਤਾ, ਕਹਿੰਦਾ ਮੈਂ ਤੈਨੂੰ ਬੰਦੇ ਦੀ ਤਸਵੀਰ ਭੇਜ ਰਿਹਾ, ਇਹਦਾ ਕੰਮ ਤਮਾਮ ਕਰਨਾ। ਕਹਿੰਦਾ ਠਹਿਰ ਕੇ ਕਰੀ, ਮੈਂ ਜ਼ਰਾ ਟੱਚ ਮੋਬਾਈਲ ਸਿਮ ਪਾ ਲਾ। ਯਾਰ ਅੰਡਰਵਰਲਡ ਦਾ ਡੌਨ ਬਣ ਗਿਆ। ਇੱਕ ਬੰਦੇ ਨੇ ਤਸਵੀਰ ਭੇਜੀ, ਉਹਨੇ ਕਿਹਾ ਯਾਰ ਇਹਨੂੰ ਮਾਰਨਾ। ਤੇ ਕਹਿੰਦਾ ਨਹੀਂ ਭਾਜੀ, ਉਹ ਮੈਂ ਸਿਰਫ ਸਮਝਾਉਣ ਵਾਲਾ ਡੌਨ ਆ, ਮੈਂ ਸਮਝਾ ਸਕਦਾ ਭਾਈ। ਡਿਊਟੀ ਫ੍ਰੀ ਤੋਂ ਚਿੱਤਰ ਖਾ ਲਿਆ, ਉੱਥੇ ਵੱਡਾ ਛਾਪਰ ਭਰ ਲਿਆ। ਕਹਿੰਦਾ ਫ੍ਰੀ ਨਹੀਂ। ਜਹਾਜ਼ 'ਚ ਬੈਠਾ ਤੇ 에ਅਰ ਹੋਸਟਸ ਦੇਖੀ ਨਾ 2-3 ਵਾਰੀ ਫਿਰਦੀ ਤੁਰਦੀ, ਤੇ ਫਟਾਫਟ ਪੈਰਾਂ ਨੂੰ ਜਾ ਕਹਿੰਦਾ ਆਪ ਤੂੰ ਇੱਥੇ ਬੈਠਾ, ਉਹ ਬੁੱਢੀ ਤੇਰੀ ਯਾਸ਼ੀਆਂ ਕਰ। ਉਹ 에ਅਰ ਹੋਸਟਸ ਚੀਜ਼ਾਂ ਫੜਾਉਣ ਨਹੀਂ ਤੇ ਐਵੇਂ ਪਾਇਲਟ ਨੂੰ ਕਹੀ ਜਾਂਦੇ ਨਜ਼ਰ ਰੱਖਿਆ ਕਰ ਇੱਥੇ। ਐਵੇਂ ਨੂੰ ਕਹੀ ਨਾ ਤੂੰ ਹੱਥੋਂ ਕੱਢ ਲੈਣੀ ਹੈ। ਨਹੀਂ ਭਾਈ ਦੁਬਈ ਜਾਣ ਤੇ ਕਿੰਨੀ ਮਿਹਨਤ ਕਰਨੀ ਪਊਗੀ। ਬਹੁਤ ਮੈਂ ਚਾਚੇ ਦੇ ਹੱਥ ਚੱਕਣਾ ਪੈਣਾ ਤੈਨੂੰ। ਹੈ ਚਾਚੇ ਦੇ ਹੱਥ ਚੱਕਣਾ ਪੈਣਾ ਵਾ। ਦੱਬੜਵਾ ਦੇ। ਅੱਛਾ ਭਾਈ ਸਲਮਾਨ ਜਦੋਂ ਪਹਿਲੀ ਵਾਰੀ ਹੁੰਦੇ ਨਾ 7 ਮਹੀਨੇ ਬਾਅਦ ਦੁਬਈ ਆਇਆ, ਫੌਕ ਹੁੰਦਾ ਵਾ, ਇਹ ਰੱਖਿਆ ਗੁੱਟ, ਇਸ ਹੱਥ ਨਾਲ ਕਲੈਪ ਹੀ ਨਹੀਂ ਕੀਤੀ ਵੀ ਐਂ ਕਰ ਲੈਂਦੇ, ਇਹ ਹੱਥ ਇੱਥੇ ਰੱਖਿਆ ਵੀ ਘੜੀ ਨਜ਼ਰ ਆਉਣੀ ਹਵਾ ਚਾਹੀਦੀ ਬਹੁਤ ਖਰਾਬ ਆ ਭਾਜੀ। ਨਾਲੇ ਦੁਬਈ ਮੰਗਾ ਕਸ਼ੀ ਮਾਲਕਾਂ ਨੂੰ ਹਰ ਸ਼ੈ ਲੁੱਟ ਪੁੱਟ ਕੇ ਲੈ। ਅੱਛਾ ਯਾਰ ਜਿਹੜਾ 16 Pro Max ਹੈ ਨਾ, ਇਹਦਾ ਸਾਈਡ ਤੇ ਇਹਨਾਂ ਨੇ ਉਹ ਵੀ ਦੇ ਦਿੱਤਾ ਹੈਗਾ, ਜਿਹੜਾ ਨਾ ਕੈਮਰਾ ਕੰਟਰੋਲ। ਤੁਹਾਨੂੰ ਦਿੱਤਾ ਹੋਣਾ, ਜੋ ਸਾਡੇ ਕੋਲ ਸਾਨੂੰ ਵੀ ਦੇਣਗੇ। ਚਲੋ ਯਾਰ ਬਹੁਤ ਹੋ ਗਿਆ ਹੁਣ, ਹੈ ਫਨ ਬਹੁਤ
ਮਜ਼ਾ ਕਰ ਲਿਆ ਤੇ ਟਾਈਮ ਵੀ ਕਾਫੀ ਹੋ ਗਿਆ। ਨਾਜ਼ਰੀਨ ਤੁਹਾਡਾ ਵੀ ਬਹੁਤ ਸ਼ੁਕਰੀਆ। ਕਾਲੂ ਹੋਣਾ ਦਾ ਐਡਾ ਮਾਠਾ ਮੱਲਾ, ਉਹ 4 ਪਰਾਂ ਵਾਲਾ ਨਹੀਂ ਜਾਨਵਰ ਉੱਡਣ ਵਾਲਾ, ਉਹ ਆਇਆ ਸਾਰੇ ਉਹਦੇ ਮਗਰ ਜਾਣ। 4 ਭਰਾ 25 ਦੇ ਡੱਬੇ ਚੋਂ ਇਹਨਾਂ ਦੀ ਚਮਚੀ ਨਿਕਲੀ ਤੇ ਮੱਲੇ ਚ ਰੋਲਾ ਪਾਇਆ, ਜੈਕ ਲੱਗ ਗਿਆ। ਜੈਕ ਲੱਗ ਗਿਆ ਤੇਰੇ ਭਰਾ ਦਾ। ਯਾਰ ਮਾਂਗਾ ਕਾ ਸੁਪਰਮੈਨ ਬਣ ਗਿਆ ਤੇ ਉੱਡ ਕੇ ਉੱਤੇ ਜਹਾਜ਼ ਦੇ ਕੈਪਟਨ ਨੂੰ ਕਹਿ ਦਿਓ ਯਾਰ ਸੁਪਰਮੈਨ ਸੀ, ਸਾਰੀ ਦਿਹਾੜੀ ਇੰਜ ਹੀ ਉੱਡਦਾ ਰਿਹਾ। ਉਹ ਮੈਂ ਕਿਹਾ ਕੀ ਗੱਲ ਇੰਜ ਉੱਡਣਾ, ਕਹਿੰਦਾ ਭਾਜੀ ਬਗਲ ਫਟੀ ਆ। ਨਾਜ਼ਰੀਨ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਦਾ ਵੀ ਇਹ ਕਬੂਲ ਕਰੋ, ਮੈਨੂੰ ਤਾਂ ਬਹੁਤ ਮਜ਼ਾ ਆਇਆ। ਬਹੁਤ ਦੇਰ ਬਾਅਦ ਇੰਨਾ ਹੱਸਿਆ ਮੈਂ, ਕਿਉਂਕਿ ਉੱਥੇ ਸਟ੍ਰੈਸ ਹੁੰਦੀ ਨਾ, ਕੰਮ ਸ਼ਾਮ ਇਹ ਉਹ ਸਾਰਾ, ਤੇ ਅੱਜ ਉਹ ਸਾਰੀ ਰਿਲੀਜ਼ ਹੋ ਇਹ ਗਈ। ਸ਼ੋਅ ਸਾਡੇ ਪਰਦੇਸੀਆਂ ਦੇ ਨਾਮ ਕਰ ਦੋ। ਬਿਲਕੁਲ ਹੈ, ਸਾਡੇ ਸਾਰੇ ਦੁਬਈ ਵਾਲੇ, ਸਾਊਦੀ ਅਰਬ ਵਾਲੇ, ਓਮਾਨ ਵਾਲੇ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਵੀ ਪਰਦੇਸੀ ਭਰਾ ਜਿਹੜੇ ਸਾਡੇ ਕੰਮ ਕਰ ਰਹੇ ਨੇ, ਕਿਉਂਕਿ ਮੈਂ ਤੇਰੇ ਉੱਠ ਕੇ ਛਿੱਤਰ ਬਹੁਤ ਫੇਰਨੇ, ਉਹ ਕਹਿ ਤੇਰੇ ਵਿੱਚ ਉਹਨੂੰ ਕਹਿ ਇਹਦਾ ਕੋਈ ਆਸਟ੍ਰੇਲੀਆ ਆਪਣਾ ਬੰਦਾ ਤਾਂ ਨਹੀਂ, ਉਹਨੂੰ ਬਾਅਦ ਚ ਲਿੰਕ ਸੈਂਡ ਕਰ ਰਿਹਾ ਹੁੰਦਾ ਤਾਂ ਭਾਈ ਨੇ ਮੈਂ ਤੁਹਾਡਾ ਜ਼ਿਕਰ ਕੀਤਾ। ਹਰ ਗੱਲ ਤੇ ਇਹੀ ਸਮਝਦਾ ਖਰੇ ਮੈਂ ਲਾਈਵ ਹੀ ਬੈਠਾ ਮੈਂ, ਜੋ ਮਰਜ਼ੀ ਕਹੀਓ, ਸ਼ੋਅ ਚੱਲਣ ਡਿਆ ਪਰ ਕਾਢੀ ਸਰ ਥੈਂਕ ਯੂ ਸੋ ਮਚ, ਆਪਣਾ ਖਿਆਲ ਰੱਖੋ। ਇਹਨੇ ਐ ਕਰਕੇ ਸੈਡ ਵਾਲੀ ਜੇਬ ਚ ਹੱਥ ਪਾਇਆ ਵਾ, ਐਸ ਜੁਗਤ ਤੇ ਬਸ ਵਾਈਂਡ ਅਪ ਕਰ ਦੇਣਾ। ਸੈਡ ਵਾਲੀ ਜੇਬ ਚ ਹੱਥ ਪਾਇਆ ਤੇ ਉਹ ਉੱਥੋਂ ਲਗਾ ਕੇ ਇੱਥੇ ਖੁਰਕਣ ਦੇ।